ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਸ ਭਰਨ ਦਾ, ਰੀਨਿਊਅਲਸ ਦਾ, ਓਪਨ ਐਨਰੋਲਮੈਂਟ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣੀ ਹੋਵੇ, ਹੈਲਥ ਇੰਸ਼ੋਰੈਂਸ ਬਾਰੇ, ਕਾਲ ਕਰੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨੋਟਬੰਦੀ ਦਾ ਕਹਿੰਦੇ 1 ਸਾਲ ਪੂਰਾ ਹੋਇਆ, ਦੇਸ਼ ਡੁੱਬਿਆ ਪੁਰਾਣੀਆਂ ਯਾਦਾਂ ਦੇ ਵਿੱਚ। ਇਲੈਕਸ਼ਨ ਤੋਂ ਪਹਿਲਾਂ ਇੱਕ ਨਾਰਾ ਚੱਲਦਾ ਹੁੰਦਾ ਸੀਗਾ ਕਿ ਅਬ ਕੀ ਵਾਰ ਮੋਦੀ ਜੀ ਕੀ ਸਰਕਾਰ, ਤੇ ਬਾਅਦ ਦੇ ਵਿੱਚ ਸ਼ਾਇਦ ਉਹੀ ਲੋਕ ਕਹਿੰਦੇ ਸੀਗੇ ਕਿ ਅਬ ਕੀ ਵਾਰ ਲੰਬੀ ਲੰਬੀ ਕਤਾਰ। ਇਹੋ ਜਿਹੀਆਂ ਕਿੰਨੀਆਂ ਯਾਦਾਂ ਅੱਜ 8 ਨਵੰਬਰ ਆਉਂਦਿਆਂ ਤੱਕ ਤਰੋਤਾਜ਼ਾ ਹੋ ਗਈਆਂ। ਔਰ ਖਾਸ ਤੌਰ ਤੇ ਇਹ ਇੱਕ ਸਿਆਸੀ ਰਸਾਕਸ਼ੀ ਦਾ ਮੈਦਾਨ ਵੀ ਬਣ ਗਿਆ ਨੋਟਬੰਦੀ ਦਾ ਇਹ ਦਿਹਾੜਾ, ਕਿਉਂਕਿ ਕਾਂਗਰਸ ਨੇ ਕਿਹਾ ਕਿ ਅਸੀਂ ਇਹਨੂੰ ਕਾਲੇ ਦਿਹਾੜੇ ਵਜੋਂ ਮਨਾਉਣਾ, ਤੇ ਉਹ ਕਹਿੰਦੇ ਜੀ ਅਸੀਂ ਇਹਨੂੰ ਐਂਟੀ ਬਲੈਕ ਮਨੀ ਹੈ ਜਿਹੜੀ ਉਸ ਦਿਹਾੜੇ ਵਜੋਂ ਮਨਾਉਣਾ ਜੀ। ਸੋ ਦੋਵੇਂ ਆਪੋ ਆਪਣੇ ਪੱਧਰ ਤੇ ਲੱਗ ਪਏ। ਇੱਕ ਨੁਕਸ ਕੱਢੀ ਜਾਂਦਾ ਸੀ, ਦੂਸਰਾ ਪ੍ਰਾਪਤੀਆਂ ਗਣਾਈ ਜਾਂਦਾ ਸੀ। ਪ੍ਰਾਪਤੀਆਂ ਵੀ ਅਜੀਬੋ ਗਰੀਬ। ਅੱਜ ਰਵੀ ਸ਼ੰਕਰ ਪ੍ਰਸਾਦ ਹੈ ਜਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਹੈ, ਬੜਾ ਸੀਨੀਅਰ ਜਨਤਾ ਪਾਰਟੀ ਦਾ ਆਗੂ ਹੈ, ਸੂਚਨਾ ਪ੍ਰਸਾਰਣ ਮੰਤਰਾਲਾ ਉਹਦੇ ਕੋਲ। ਉਹ ਕਹਿੰਦਾ ਜੀ ਕਿ ਦੇਖੋ ਬਾਕੀ ਤੇ ਗੱਲਾਂ ਛੱਡੋ, ਨੋਟਬੰਦੀ ਦੇਖ ਕੇ ਵੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਹੜੀ ਵੇਸ਼ਿਆਵਿਰਤੀ ਆ ਯਾਨੀ ਦੇਹ ਵਪਾਰ ਹੈ ਜਿਹੜਾ, ਉਹ ਵੀ ਬਹੁਤ ਘੱਟ ਹੋਇਆ ਨੋਟਬੰਦੀ ਨਾਲ। ਉਹ ਵੀ ਇੱਕ ਪ੍ਰਾਪਤੀ ਹੈ, ਕਹਿੰਦਾ ਨੋਟ ਕਰ ਲਓ। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵੀ ਗਣਾਈਆਂ ਜਾ ਰਹੀਆਂ। ਦੂਜੇ ਪਾਸੇ ਕਾਂਗਰਸ ਨੇ ਰੱਜ ਕੇ ਭੰਡੀ ਪ੍ਰਚਾਰ ਕੀਤਾ ਇਹਨਾਂ ਦਾ। ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ, ਲੋਕ ਇਹਨਾਂ ਦੋਨਾਂ ਤੋਂ ਹੀ ਦੁਖੀ ਆ ਕਿ ਜਦੋਂ ਉਹ ਲਾਈਨਾਂ ਦੇ ਵਿੱਚ ਖੜੇ ਪਏ ਸਨ, ਜਦੋਂ ਲੋਕ ਮਰਦੇ ਪਏ ਸਨ, ਔਰ ਮਰ ਵੀ ਇਹੋ ਜਿਹੇ ਲੋਕ ਰਹੇ ਸੀਗੇ। ਤੁਹਾਨੂੰ ਸ਼ਾਇਦ ਯਾਦ ਹੋਣਾ, ਇੱਕ ਪੰਜਾਬ ਦਾ ਬੰਦਾ ਸੀਗਾ ਜਿਹਦੀ ਧੀ ਦਾ ਵਿਆਹ ਸੀ, ਨੋਟ ਉਹਨਾਂ ਦੇ ਨਹੀਂ ਸੀ ਬਦਲੇ ਗਏ ਤੇ ਉਹਨੇ ਜਾ ਕੇ ਖੇਤ ਦੇ ਵਿੱਚ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਸੀ। ਟੋਹਾਣਾ ਜਿਹੜਾ ਹਰਿਆਣੇ ਦਾ ਇੱਕ ਕਸਬਾ, ਟੋਹਾਣੇ ਦੇ ਵਿੱਚ ਇੱਕ ਸ਼ਖਸ 3 ਦਿਨ ਲਾਈਨਾਂ ਦੇ ਵਿੱਚ ਲੱਗਾ ਰਿਹਾ। ਉਹਦੇ ਘਰ 2 ਬੇਟਿਆਂ ਦਾ ਵਿਆਹ ਸੀਗਾ। ਜਦੋਂ ਨੋਟ ਨਾ ਮਿਲੇ ਤਾਂ ਹਾਰ ਕੇ ਉਹ ਬੰਦਾ ਉੱਥੇ ਸੁੱਕ ਕੇ ਹਾਰ ਕੇ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਫੌਤ ਹੋ ਗਿਆ। ਇਸ ਤਰ੍ਹਾਂ ਦੀਆਂ ਕਿੰਨੀਆਂ ਕਹਾਣੀਆਂ ਸੀਗੀਆਂ, ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਚੇਤਿਆਂ ਦੇ ਵਿੱਚ ਅੱਜ ਫੇਰ ਉਸੇ ਤਰ੍ਹਾਂ ਹੀ ਉੱਕਰ ਪਈਆਂ ਜਿੱਦਾਂ ਅੱਗੇ ਅਖਬਾਰਾਂ 'ਚ ਲੋਕ ਪੜ੍ਹਦੇ ਸੀਗੇ। ਪਰ ਦੂਸਰੇ ਪਾਸੇ ਇਹਨਾਂ ਦੇ ਨਾਲ ਜਿਹੜੇ ਕਾਂਗਰਸੀ ਹੈ, ਉਹਨਾਂ ਪ੍ਰਤੀ ਵੀ ਲੋਕਾਂ ਦਾ ਕੋਈ ਬਹੁਤਾ ਹੇਜ ਨਹੀਂ ਜਾਗਿਆ ਕਿ ਹਾਂ ਇਹਨਾਂ ਨੇ ਬਹੁਤ ਮਾਰਕੇ ਦਾ ਕੰਮ ਕੀਤਾ ਇਸ ਦੌਰਾਨ ਜੋ ਵੀ ਵਾਪਰਦਾ ਪਿਆ ਸੀਗਾ। ਇਹਨਾਂ ਦੀ ਰਾਜਨੀਤੀ ਤੋਂ ਵੀ ਲੋਕ ਸੰਤੁਸ਼ਟ ਨਹੀਂ ਹੈਗੇ। ਇਹ ਆਪਣੇ ਪੱਧਰ ਤੇ ਹੁਣ ਰੌਲਾ ਪਾਈ ਜਾਂਦੇ ਆ, ਕਿਉਂਕਿ ਇਹ ਜਿੰਨਾ ਭੰਡੀ ਪ੍ਰਚਾਰ ਕਰਨਗੇ ਉਹਨਾਂ ਸ਼ਾਇਦ ਇਹਨਾਂ ਨੂੰ ਗੁਜਰਾਤ ਦੇ ਵਿੱਚ ਫਾਇਦਾ ਮਿਲ ਸਕਦਾ, ਕਿਉਂਕਿ ਉੱਥੇ ਜ਼ਿਆਦਾ ਲੋਕ ਦੁਖੀ ਹੈ, ਵਪਾਰੀ ਜ਼ਿਆਦੇ ਆ। ਪਰ ਦੇਸ਼ ਨੂੰ ਇਹਦੇ ਵਿੱਚੋਂ ਕੀ ਫਾਇਦਾ ਮਿਲਿਆ, ਉਹ ਸੋਚਣ ਸਮਝਣ ਦੀ ਗੱਲ ਆ। ਹਾਲੇ ਵੀ ਦੇਖੋ ਇਹ ਕਹਿੰਦੇ ਆ ਕਿ ਅਸੀਂ ਕਾਲਾ ਧਨ ਵਿਰੋਧੀ ਦਿਹਾੜਾ ਮਨਾ ਰਹੇ ਹਾਂ, ਯਾਨੀ ਨੋਟਬੰਦੀ ਨੂੰ ਸਮਰਪਿਤ ਕੀਤਾ ਗਿਆ ਕਾਲੇ ਧਨ ਦੇ ਖਿਲਾਫ। ਕਾਲਾ ਧਨ ਕਿੰਨਾ ਕੁ ਆਇਆ ਉਹ ਅਸੀਂ ਬਹੁਤ ਵਾਰੀ ਚਰਚਾ ਕਰ ਚੁੱਕੇ। ਮੈਂ ਕਹਿੰਦਾ ਕਿ ਸਾਡੇ ਸਰੋਤੇ ਵੀ ਸੁਣ ਕੇ ਨੋਟਬੰਦੀ ਤੇ ਕੰਨ ਪਕਾ ਬੈਠੇ ਹੋਣੇ ਆ। ਪਰ ਜਿਹੜਾ ਕਾਲੇ ਧਨ ਦੀ ਗੱਲ ਕਰਦੇ ਕਿ ਕਾਲੇ ਧਨ ਤੇ ਸਰਜੀਕਲ ਸਟ੍ਰਾਈਕ ਸੀ ਸਾਡੀ, ਇਹਨਾਂ ਨੇ ਦੇਖੋ ਸੁਪਰੀਮ ਕੋਰਟ 'ਚ ਜਾ ਕੇ ਕਿਹਾ ਸੀਗਾ, ਇਹਨਾਂ ਆਖਿਆ ਸੀਗਾ ਕਿ 3 ਲੱਖ ਕਰੋੜ ਤੋਂ ਵੱਧ ਦੀ ਰਕਮ ਹੈ ਜਿਹੜੀ ਉਹ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਬਲੈਕ ਮਨੀ ਹੈ ਜੀ। ਹੁਣ ਇਹ ਸੁਪਰੀਮ ਕੋਰਟ 'ਚ ਜਾ ਕੇ ਕਹਿ ਰਹੇ ਸੀਗੇ ਕਿ 3 ਲੱਖ ਕਰੋੜ ਰੁਪਇਆ ਜਿਹੜਾ ਚੱਲਣ 'ਚ ਆ ਉਹ ਬਾਹਰ ਹੋ ਜਾਏਗਾ, ਪਰ ਇੱਥੇ ਤੇ ਕੱਖ ਵੀ ਨਹੀਂ ਬਾਹਰ ਹੋਇਆ।
15,44,000 ਕਰੋੜ ਰੁਪਈਏ ਦਾ ਕਰੰਸੀ ਚਲਨ ਸੀਗਾ, ਚਲੰਤ ਕਰੰਸੀ ਸੀਗੀ ਜਿਹੜੀ ਬਾਜ਼ਾਰ ਦੇ ਵਿੱਚ 15,44,000 ਕਰੋੜ ਦੀ ਸੀ। ਬੈਂਕਾਂ ਦੇ ਵਿੱਚ ਆ ਕੇ ਜਮ੍ਹਾਂ ਹੋ ਗਈ 15,28,000 ਕਰੋੜ, ਬਚਿਆ 16,000 ਕਰੋੜ। ਔਰ ਫਿਰ ਕੁਝ ਕੰਪਨੀਆਂ ਜਿਹੜੀਆਂ ਲਗਭਗ 34,000 ਕੰਪਨੀਆਂ ਇਹੋ ਜਿਹੀਆਂ ਸ਼ੈਲ ਕੰਪਨੀਆਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ, ਉਹਨਾਂ ਦਾ ਇਹਨਾਂ ਨੇ ਅਨੁਮਾਨ ਲਾਇਆ, ਕਹਿੰਦੇ ਜੀ ਕਿ 17,000 ਕਰੋੜ ਰੁਪਈਆ ਇਹਨਾਂ ਨੇ ਬਦਲਿਆ। ਹੁਣ ਦੇਖੋ 17 ਪਲੱਸ 16 ਕਿੰਨਾ ਹੋ ਗਿਆ, 33,000 ਕਰੋੜ ਰੁਪਈਆ ਜੀ, 33,000 ਕਰੋੜ ਰੁਪਈਏ ਬਦਲੇ। ਦੇਸ਼ ਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਬਲਦੀ ਦੇ ਬੂਥੇ ਤੇ ਦਿੱਤਾ। ਕੀ ਇਹ ਸਿਆਣਪ ਕਹੀ ਜਾ ਸਕਦੀ ਹੈ? ਕਹਿੰਦੇ ਜੀ ਕਿ ਟੈਕਸ ਪੇਅਰ ਸਾਡੇ ਵੱਧ ਜਾਣੇ ਆ, ਮਤਲਬ ਕਿ ਅਸੀਂ ਏਦਾਂ ਦੇ 2 ਲੱਖ ਜਾਂ 3 ਲੱਖ ਬੰਦਾ ਜਾਂ ਹੋਰ ਦੱਸਦੇ ਫਿਗਰ ਇਹਨਾਂ ਦੇ ਵੱਖੋ ਵੱਖਰੇ, ਮੈਂ ਇਸ ਕਰਕੇ ਐਗਜ਼ੈਕਟ ਫਿਗਰ ਨਹੀਂ ਦੱਸ ਸਕਦਾ ਕਿਉਂਕਿ ਜੀ, ਇਹਨਾਂ ਦਾ ਜਿਹੜਾ ਫਾਈਨੈਂਸ ਸੈਕਟਰੀ ਆ ਉਹ ਕੁਛ ਹੋਰ ਕਹਿ ਜਾਂਦਾ, ਜੇਤਲੀ ਸਾਹਿਬ ਕੁਛ ਹੋਰ ਕਹਿ ਜਾਂਦਾ, ਇਹਨਾਂ ਦੇ ਹਰੇਕ ਦੇ ਰਾਗ ਅੱਡੋ ਅੱਡ। ਪਰ ਜਿੰਨੇ ਵੀ ਆ ਲਾ ਲਓ ਕਿ 15,28,000 ਕਰੋੜ ਰੁਪਈਆ ਜਿਹੜਾ ਜਮਾ ਹੋਇਆ, ਇਹਦਾ ਮਤਲਬ ਇਹ ਆ ਕਿ ਇਹ ਤੇ ਮਨੀ ਲਾਂਡਰਿੰਗ ਸਕੀਮ ਬਣ ਗਈ। ਕਿਉਂਕਿ ਜਿਹੜੇ ਤੁਸੀਂ ਇਹ ਕਹਿੰਦੇ ਹੋ ਕਿ ਕਾਲੇ ਧਨ ਦੀ ਅਸੀਂ ਇੰਨੀ ਫੜੋ ਫੜਾਈ ਕੀਤੀ, ਮਾਫ ਕਰਨਾ, ਇਹ ਦੇਖੋ ਅਸੀਂ 33,000 ਕਰੋੜ ਰੁਪਈਆ ਹੁਣ ਮੰਨ ਕੇ ਚੱਲਦੇ ਪਏ ਆ ਕਿ ਇਹਨਾਂ ਨੇ ਬਚਾ ਲਿਆ ਬਲੈਕ ਮਨੀ ਵਾਲਾ, ਸਿੱਧੇ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ। ਤੇ 21,000 ਕਰੋੜ ਰੁਪਈਆ ਤੇ ਨੋਟਬੰਦੀ ਤੋਂ ਬਿਨਾਂ ਹੀ ਪਿਛਲੇ ਸਾਲ ਫੜਿਆ ਗਿਆ ਸੀਗਾ। ਆਪਣੇ ਆਪ ਕੁਛ ਨੇ ਸਰੈਂਡਰ ਕਰ ਦਿੱਤਾ, ਕੁਛ ਫੜਿਆ ਗਿਆ। 21,000 ਕਰੋੜ ਰੁਪਈਆ ਤੇ ਆਪਣੇ ਆਪ ਹੀ ਆ ਗਿਆ ਤੁਹਾਡੇ ਕੋਲ, ਚੱਲ ਕੇ ਆ ਗਿਆ ਕਿ ਹਾਂਜੀ ਸਾਨੂੰ ਵਾਈਟ ਕਰ ਦਿਓ, ਜਾਂ ਕਿਸੇ ਨੇ ਸਰੈਂਡਰ ਕਰ ਦਿੱਤਾ, ਜਾਂ ਚੋਰ ਆਪ ਹੀ ਫੜਿਆ ਗਿਆ। ਤੇ ਦੂਸਰੇ ਪਾਸੇ ਹੁਣ ਤੁਸੀਂ ਮੋਟਾ ਜਿਹਾ ਹਿਸਾਬ ਲਾ ਕੇ ਚੱਲੋ ਕਿ 33,000 ਕਰੋੜ ਰੁਪਈਏ ਲਈ ਇਹਨਾਂ ਨੇ ਨੁਕਸਾਨ ਕਿੰਨਾ ਕੀਤਾ। ਹੁਣ ਜਿੱਥੋਂ ਤੱਕ ਕਹਿੰਦੇ ਆ ਕਿ ਜੀ ਅਸੀਂ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਦੀ ਸ਼ਨਾਖਤ ਕੀਤੀ ਆ ਜਿਹੜੇ ਟੈਕਸ ਨਹੀਂ ਸੀ ਦਿੰਦੇ, ਹੁਣ ਉਹ ਟੈਕਸ ਦੇ ਦਾਇਰੇ 'ਚ ਆ ਗਏ ਆ। ਤੇ ਇਹ ਕੰਮ ਤੇ ਟੈਕਸ ਵਿਭਾਗ ਵੀ ਕਰ ਸਕਦਾ ਸੀਗਾ ਜੇ ਅਲਰਟ ਕੀਤਾ ਜਾਂਦਾ। ਉਹ ਲੱਭ ਸਕਦਾ ਸੀਗਾ ਕਿ ਕਿਹਦੇ ਅਸਾਸੇ ਕਿੰਨੇ ਆ ਤੇ ਉਹ ਅਸਾਸਿਆਂ ਦੇ ਮੁਤਾਬਕ ਟੈਕਸ ਕਿੰਨਾ ਪੇ ਕਰਦਾ। ਹੁਣ ਇਹ ਸਭ ਕੁਝ ਹਾਸਲ ਕਰਨ ਲਈ ਨੁਕਸਾਨ ਕੀ ਹੋਇਆ? ਤੁਸੀਂ ਕੁਛ ਵੀ ਨਾ ਗਿਣੋ, ਹੋਰ ਸਿਰਫ ਇੰਨਾ ਗਿਣ ਕੇ ਚੱਲੋ ਕਿ 2% GDP ਡਿੱਗੀ ਆ, ਹਾਲਾਂਕਿ GDP 4% ਤੱਕ ਡਿੱਗੀ ਆ। ਇਹਨਾਂ ਨੇ ਅੰਕੜਿਆਂ 'ਚ ਵੀ ਹੇਰ-ਫੇਰ ਕਰ ਦਿੱਤਾ। 2% ਵੀ ਮੰਨ ਕੇ ਚੱਲੋ ਤਾਂ ਸਿੱਧਾ 3 ਲੱਖ ਕਰੋੜ ਰੁਪਈਏ ਦਾ ਨੁਕਸਾਨ ਇਹ ਆ ਦੇਸ਼ ਨੂੰ। 15 ਲੱਖ ਨੌਕਰੀਆਂ ਜਿਹੜੀਆਂ ਉਹ ਦਸੰਬਰ ਤੋਂ ਅਪ੍ਰੈਲ ਦੇ 4 ਮਹੀਨਿਆਂ ਦੇ ਸਮੇਂ ਦੇ ਦੌਰਾਨ ਹੀ ਚਲੇ ਗਈਆਂ ਸਨ। 15 ਲੱਖ ਨੌਕਰੀ ਦਾ ਜਾਣ ਦਾ ਮਤਲਬ ਪਤਾ ਕੀ ਆ ਕਿ 60 ਲੱਖ ਟੱਬਰ ਦਾ ਜੀ ਹੈ ਜਿਹੜਾ, 60 ਲੱਖ ਜੀ ਹੈ ਜਿਹੜਾ, ਉਹ ਕਿਤੇ ਨਾ ਕਿਤੇ ਰੋਟੀ ਤੋਂ ਪ੍ਰਭਾਵਿਤ ਹੋਇਆ। ਸਭ ਤੋਂ ਜ਼ਿਆਦਾ ਮਾਰ ਪਈ ਰੀਅਲ ਅਸਟੇਟ ਕਾਰੋਬਾਰ ਤੇ 60% ਤੱਕ। ਔਰ ਰੀਅਲ ਅਸਟੇਟ ਦੇ ਵਿੱਚ ਸਭ ਤੋਂ ਜਿਹੜਾ ਛੋਟਾ ਵਰਗ ਆਉਂਦਾ, ਮਜ਼ਦੂਰ ਵਰਗ, ਉਹਦਾ ਰੋਜੀ ਰੋਟੀ ਵਾਲਾ ਜੁਗਾੜ ਤੋਂ ਜੁੜਿਆ ਹੁੰਦਾ ਜੀ। ਸੋ ਮੇਰੇ ਖਿਆਲ ਦੇ ਨਾਲ ਇਹ ਜੋ ਮਰਜ਼ੀ ਕਰੀ ਜਾਣ, ਹੁਣ ਪ੍ਰਚਾਰੀ ਜਾਣ, ਪਰ ਇਹ ਸ਼ਾਇਦ ਇੱਕ ਐਸਾ ਇਤਿਹਾਸ ਆ ਜਿਹਦੇ ਵਿੱਚ ਕਿਸੇ ਦੇ ਮਰਨ ਤੋਂ ਬਾਅਦ ਵੀ ਜਸ਼ਨ ਮਨਾਏ ਜਾ ਰਹੇ ਆ। ਇਹ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਦਰਜ ਹੋਏਗਾ ਕਿ ਕੋਈ ਮੌਤ ਹੋਈ ਆ ਤੇ 1 ਸਾਲ ਬਾਅਦ ਠੀਕ ਉਸੇ ਦਿਨ ਉਹਦੇ ਆਪਣੇ ਪਿਆਰੇ ਜਿਹੜੇ ਮੌਤ ਦਾ ਜਸ਼ਨ ਮਨਾ ਰਹੇ ਹੋਣ। ਇਹੋ ਜਿਹਾ ਨੋਟਬੰਦੀ ਦਾ ਇਹਨਾਂ ਦਾ ਜਸ਼ਨ ਜਾਪਦਾ, ਕਿਉਂਕਿ ਇਹਨਾਂ ਨੇ ਦੇਸ਼ ਦਾ ਨੁਕਸਾਨ ਕੀਤਾ। ਉਲਟਾ ਇਹ ਮੰਨਣ ਦੀ ਥਾਂ ਤੇ ਇੱਥੋਂ ਤੱਕ ਕਹੀ ਜਾਂਦੇ ਆ ਕਿ ਦੇਖੋ ਜੀ ਇਹਦੇ ਨਾਲ ਤੇ ਦੇਹ ਵਪਾਰ ਨੂੰ ਬੜਾ ਫਰਕ ਪਿਆ, ਅੱਤਵਾਦ ਨੂੰ ਬੜਾ ਫਰਕ ਪਿਆ, ਇਹਨੂੰ ਬਹੁਤ ਫਰਕ ਪਿਆ, ਡਿਜੀਟਲ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਵਧੀਆਂ ਤੇ ਕੰਪਨੀਆਂ ਨੇ ਕਮਾਈਆਂ ਵੀ ਕੀਤੀਆਂ। ਇੱਥੋਂ ਤੱਕ ਕਿ ਹੁਣ ਤਾਂ ਉਹਦੀ ਸਿਕਿਉਰਿਟੀ ਦੇ ਨਾਮ ਤੇ ਵੀ ਇਹਨਾਂ ਨੇ ਇੱਕ ਸੈਸ ਲਾ ਦਿੱਤਾ, ਲੋਕਾਂ ਨੂੰ ਨਵਾਂ ਲੁੱਟਣ ਦਾ ਬਹਾਨਾ ਲੱਭ ਗਿਆ। ਸੋ ਕੁੱਲ ਮਿਲਾ ਕੇ ਨੋਟਬੰਦੀ ਦਾ ਇਹ ਇੱਕ ਜਿਹੜਾ ਸਾਲ ਪੂਰਾ ਹੋਇਆ, ਇਹ 1 ਸਾਲ ਬੀਤ ਗਿਆ, ਪਰ ਇਸ ਨੋਟਬੰਦੀ ਦੇ 1 ਸਾਲ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਇਸ ਦੇਸ਼ ਦੀ ਆਰਥਿਕਤਾ ਤੇ ਅਸਰ ਪਾਉਣਾ। ਸੋ ਕੁੱਲ ਮਿਲਾ ਕੇ ਅਸੀਂ ਇਹੋ ਕਹਿ ਸਕਦੇ ਹਾਂ ਕਿ ਨੋਟਬੰਦੀ ਦਾ ਜਿਹੜਾ ਇਹ ਆਈਡੀਆ ਸਾਡੇ ਪ੍ਰਧਾਨ ਮੰਤਰੀ ਨੂੰ ਫੁਰਿਆ, ਉਹਨੇ ਮੁਲਕ ਦੇ ਨਾਲ ਬਹੁਤ ਮਾੜੀ ਕੀਤੀ। ਇਹਦੇ ਤੋਂ ਉਮੀਦ ਕੁਛ ਹੋਰ ਸੀ, ਇਹਨੇ ਕੀਤਾ ਕੁਛ ਹੋਰ। ਜਿਵੇਂ ਉਹ ਇੱਕ ਨੇ ਸ਼ੇਰ ਲਿਖਿਆ ਸੀਗਾ ਅੱਜ ਨੋਟਬੰਦੀ ਤੇ ਇਸੇ ਕਰਨ ਤੇ, ਉਹ ਕਹਿੰਦਾ ਸੀਗਾ ਕਿ ਮੁਲਕ ਨੇ ਮੰਗੀ ਥੀ ਉਜਾਲੇ ਕੀ ਫਕਤ ਕਹਿੰਦੇ ਕਿਰਨ ਨੂੰ, ਉਹ ਕਹਿੰਦਾ ਕਿ ਮੁਲਕ ਨੇ ਮੰਗੀ ਥੀ ਉਜਾਲੇ ਕੀ ਫਕਤ, ਨਿਜ਼ਾਮ ਨੇ ਕਹਾ ਚਲੋ ਆਗ ਹੀ ਲਗਾ ਦੀ ਜਾਏ। ਸੋ ਲੋਕਾਂ ਨੇ ਇੱਕ ਕਿਰਨ ਮੰਗੀ ਸੀਗੀ ਉਜਾਲੇ ਦੀ,
ਤੇ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਅੱਗ ਹੀ ਲਾ ਦਿੰਦੇ ਸਾਰੇ ਪਿੰਡ ਨੂੰ। ਸੋ ਸਾਰੇ ਪਿੰਡ ਨੂੰ ਅੱਗ ਲਾ ਕੇ ਕਹਿੰਦੇ ਕਿ ਲਓ ਉਜਾਲਾ ਤੁਹਾਨੂੰ ਕਰਤਾ। ਜੀ ਜੀ। ਅਗਲੀ ਗੱਲ ਕਰੀਏ, ਪ੍ਰਦੂਮਨ ਹੱਤਿਆ ਕਾਂਡ ਦੇ ਵਿੱਚ ਆਇਆ ਨਵਾਂ ਮੋੜ, ਪੁਲਿਸ ਦੀ ਕਾਰਜਕਾਰੀ ਦੇ ਉੱਤੇ ਉੱਠੇ ਸਵਾਲ। ਦੇਖੋ, ਇਹ ਜਿਹੜਾ ਪ੍ਰਦੂਮਨ ਬੱਚਾ ਸੀਗਾ ਬਹੁਤ ਵੱਡੇ ਸਕੂਲ ਰਿਆਨ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਸੀਗਾ। ਗੁੜਗਾਉਂ ਦੇ ਲਾਗੇ ਪੌਂਟਸੀ ਪੈਂਦਾ, ਉਸ ਪੌਂਟਸੀ ਦਾ ਇਹ ਸਕੂਲ ਹੈ। ਬਹੁਤ ਮਸ਼ਹੂਰ ਨੇ ਰਿਆਨ ਇੰਟਰਨੈਸ਼ਨਲ ਸਕੂਲ, ਸਾਡੇ ਚੰਡੀਗੜ੍ਹ ਵੀ ਹੈਗਾ। ਇਹ ਇੱਕ ਚੇਨ ਹੈ ਸਕੂਲਾਂ ਦੀ, ਜਿੱਦਾਂ ਫੂਡ ਚੇਨ ਹੁੰਦੀ ਹੈ ਕਈਆਂ ਦੀ, ਜਾਂ ਇਸ ਤਰ੍ਹਾਂ ਵੱਖ-ਵੱਖ ਚੇਨ ਹੁੰਦੀਆਂ ਜਿਹੜੀਆਂ, ਉਹ ਇਸ ਗਰੁੱਪ ਦੀ ਚੇਨ ਹੈ ਸਕੂਲਾਂ ਦੀ। ਇਸ ਸਕੂਲ ਦੇ ਵਿੱਚ ਇਹ ਜਿਹੜਾ ਮਰਡਰ ਹੋਇਆ ਬੱਚੇ ਦਾ, ਉਹਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਔਰ ਤੁਹਾਨੂੰ ਯਾਦ ਹੋਣਾ ਉਦੋਂ ਜੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਵੀ ਬਹੁਤ ਸਨ ਸਕੂਲਾਂ 'ਚ। ਕਈ ਥਾਈਂ ਬੱਚੇ ਆ ਜਿਹੜੇ ਉਹ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਏ, ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ, ਕੁਝ ਥਾਵਾਂ ਤੇ ਕੁਟਾਪੇ ਦਾ ਸ਼ਿਕਾਰ ਹੋਏ। ਬਹੁਤ ਘਟਨਾਵਾਂ ਵਾਪਰੀਆਂ ਸਨ ਉਹਨਾਂ ਦਿਨਾਂ ਦੇ ਦੌਰਾਨ। ਤਾਂ ਇਹ ਪ੍ਰਦੂਮਨ ਦਾ ਮਰਨਾ ਬਹੁਤ ਜ਼ਿਆਦਾ ਇਸ ਦੇਸ਼ ਦੇ ਮਾਪਿਆਂ ਨੂੰ ਝੰਜੋੜ ਕੇ ਰੱਖ ਗਿਆ ਸੀਗਾ। ਹੋਇਆ ਕਿ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ। ਇਹਨਾਂ ਨੇ ਉਸ ਸਮੇਂ ਇੱਕ ਜਿਹੜੀ ਇਹਨਾਂ ਦੀ ਸਕੂਲ ਵਾਲਿਆਂ ਦੀ ਵੈਨ ਸੀਗੀ, ਉਹਦਾ ਕੰਡਕਟਰ ਫੜਿਆ ਔਰ ਦਾਅਵਾ ਕੀਤਾ ਕਿ ਇਹ ਜਿਹੜਾ ਕਲੀਨਰ ਆ ਅਸਲ ਦੇ ਵਿੱਚ ਇਹ ਇੱਕ ਗਲਤ ਹਰਕਤ ਕਰਦਾ ਪਿਆ ਸੀ, ਗਲਤ ਸਮੇਂ 'ਚ ਵਾਸ਼ਰੂਮ 'ਚ ਵੜ ਕੇ ਸਕੂਲ ਦੇ। ਇਹ ਜਿਹੜਾ ਪ੍ਰਦੂਮਨ ਮੁੰਡਾ ਉੱਤੇ ਚਲੇ ਗਿਆ ਤੇ ਉਹਨੇ ਆਖਿਆ ਕਿ ਮੇਰਾ ਭੇਤ ਨਾ ਖੁੱਲ ਜਾਵੇ, ਤੇ ਉਹਨੇ ਬੱਚੇ ਨੂੰ ਕਤਲ ਕਰ ਦਿੱਤਾ, ਮੁੰਡਾ ਮਾਰਤਾ। ਉਸ ਤੋਂ ਬਾਅਦ ਉਹ ਅੰਦਰ ਚਲੇ ਗਿਆ। ਇੱਕ ਵਾਰੀ ਉਹ ਮੰਨ ਵੀ ਗਿਆ ਕਿ ਹਾਂ ਮੈਂ ਕਤਲ ਕੀਤਾ, ਪਰ ਬਾਅਦ ਦੇ ਵਿੱਚ ਜਿਵੇਂ ਉਹ ਜੇਲ੍ਹ 'ਚ ਗਿਆ ਉਹ ਆਪਣੇ ਬਿਆਨ ਤੋਂ ਪਲਟ ਗਿਆ। ਉਹ ਕਹਿੰਦਾ ਕਿ ਮੈਨੂੰ ਤੇ ਇਹਨਾਂ ਨੇ ਕੁੱਟ ਕਟਾ ਕੇ ਇਹ ਬਿਆਨ ਦਵਾਇਆ ਸੀਗਾ, ਅਸਲ ਦੇ ਵਿੱਚ ਮੈਂ ਚਲਤਾ ਹੀ ਨਹੀਂ, ਮੈਨੂੰ ਤੇ ਪਤਾ ਹੀ ਕੋਈ ਨਹੀਂ। ਦੂਜੇ ਪਾਸੇ ਉਹਦੇ ਘਰ ਵਾਲੇ ਵੀ, ਜਿਹੜੇ ਪ੍ਰਦੂਮਨ ਦੇ ਘਰ ਵਾਲੇ ਸੀ, ਉਹ ਵੀ ਕਹਿੰਦੇ ਸੀਗੇ ਕਿ ਸਾਨੂੰ ਕੁਛ ਨਾ ਕੁਛ ਸ਼ੱਕ ਹੈ ਇਸ ਮਾਮਲੇ 'ਚ, ਅਸੀਂ ਨਹੀਂ ਮੰਨਦੇ ਕਿ ਇਹ ਕਤਲ ਇਸ ਕਲੀਨਰ ਨੇ ਕੀਤਾ। ਪਰ ਹਰਿਆਣਾ ਪੁਲਿਸ ਕਹਿੰਦੀ ਸੀਗੀ ਕਿ ਨਹੀਂ, ਅਸੀਂ ਦੋਸ਼ੀ ਨੂੰ ਫੜ ਲਿਆ। ਉਸ ਤੋਂ ਬਾਅਦ ਜਿਹੜਾ ਕਲੀਨਰ ਸੀਗਾ ਉਹਦੀ ਪਤਨੀ ਨੇ ਵੀ ਇਹੋ ਗੱਲ ਕਹੀ ਸੀਗੀ ਕਿ ਇਹ ਅਸਲ ਦੇ ਵਿੱਚ ਸਾਰਾ ਕੁਛ ਹੈ ਜਿਹੜਾ ਰਿਆਨ ਇੰਟਰਨੈਸ਼ਨਲ ਸਕੂਲ ਦਾ ਪ੍ਰਬੰਧਨ ਕਰਦਾ ਪਿਆ, ਮੇਰੇ ਪਤੀ ਬੇਕਸੂਰ ਨੂੰ ਇਹਨਾਂ ਨੇ ਫਸਾ ਕੱਟਿਆ ਜੀ। ਚਲੋ ਫਿਰ ਇਹਨਾਂ ਨੇ ਸਾਰੀ ਆਪਣੀ ਜਾਂਚ ਪੜਤਾਲ ਵਾਲਾ ਜਿਹੜਾ ਕੰਮ ਸੀਗਾ ਸਮੇਟ ਲਿਆ ਕਿ ਇਹ ਕਲੀਨਰ ਹੈ ਜਿਹੜਾ ਉਹੀ ਅਸਲੀ ਦੋਸ਼ੀ ਹੈ। ਉਸ ਤੋਂ ਬਾਅਦ CBI ਨੂੰ ਇਹ ਇਨਵੈਸਟੀਗੇਸ਼ਨ ਦਿੱਤੀ ਗਈ, ਕਿਉਂਕਿ ਜਿਹੜਾ ਬੱਚੇ ਦਾ ਪਿਓ ਸੀਗਾ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀਗਾ। ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੀ ਦਿੱਕਤ ਹੈ, ਹਰਿਆਣਾ ਸਰਕਾਰ ਨੂੰ ਕਿਹਾ ਕਿ ਤੁਸੀਂ CBI ਨੂੰ ਜਾਂਚ ਪੜਤਾਲ ਦਿਓ। CBI ਨੂੰ ਇਹ ਜਾਂਚ ਪੜਤਾਲ ਦਿੱਤੀ ਹੈ ਤੇ CBI ਨੇ ਹੁਣ ਇਸ ਮਸਲੇ ਦੇ ਵਿੱਚ ਇੱਕ ਸਨਸਨੀਖੇਜ਼ ਖੁਲਾਸਾ ਕੀਤਾ। ਖੁਲਾਸਾ ਇਹ ਆ ਕਿ ਇਸ ਕਤਲ ਨੂੰ ਅਸਲ ਦੇ ਵਿੱਚ ਉਸ ਕਲੀਨਰ ਨੇ ਨਹੀਂ ਸੀ ਕੀਤਾ, ਬਲਕਿ ਉਸੇ ਹੀ ਸਕੂਲ ਦੇ ਇੱਕ 11ਵੀਂ 'ਚ ਪੜ੍ਹਦੇ ਸਟੂਡੈਂਟ ਨੇ ਅੰਜਾਮ ਦਿੱਤਾ ਸੀਗਾ। ਔਰ ਜਿਹੜਾ ਉਹ ਸਟੂਡੈਂਟ ਆ ਉਹ ਦੱਸਦੇ ਆ ਕਿ ਸਕੂਲ ਦੇ ਵਿੱਚ ਚਾਕੂ ਲੈ ਕੇ ਆਉਂਦਾ ਸੀਗਾ। ਔਰ ਕਮਾਲ ਦੀ ਗੱਲ ਇਹ ਆ ਕਿ ਉਹਨੇ ਆਪਣੇ ਨਾਲ ਦੇ ਸਹਿਪਾਠੀਆਂ ਨੂੰ ਜਾਂ ਜਿਹੜੇ ਉਹਦੇ ਹੋਰ ਦੋਸਤ ਮਿੱਤਰ ਸੀਗੇ, ਮਿੱਤਰ ਮੰਡਲੀ 'ਚ, ਉਹਨਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਸੀਗਾ ਕਿ ਕੱਲ ਨੂੰ ਸਕੂਲ ਨਹੀਂ ਲੱਗੇਗਾ। ਅਸਲ ਦੇ ਵਿੱਚ ਇਹ ਦੱਸਦੇ ਆ ਕਿ ਬੱਚਾ ਜਿਹੜਾ ਥੋੜਾ ਜਿਹਾ ਮੈਂਟਲੀ ਅਪਸੈਟ ਸੀਗਾ, ਉਮਰ ਉਹਦੀ 15-16 ਸਾਲ ਸੀਗੀ। ਉਹਦਾ ਇਰਾਦਾ ਇਹ ਸੀਗਾ ਕਿ ਜਿਹੜੀ ਉਹ ਹੁੰਦੀ ਆ ਪੇਰੈਂਟਸ ਮਿਲਣੀ ਹੁੰਦੀ ਹੈ, ਹੁੰਦੀ ਆ, ਉਹ ਕੈਂਸਲ ਕਰਾਈ ਜਾਵੇ ਔਰ ਜਿਹੜੇ ਐਗਜ਼ਾਮ ਹੋਣੇ ਸੀਗੇ ਇਹਨਾਂ ਨੂੰ ਰੱਦ ਕਰਵਾਇਆ ਜਾਵੇ। ਉਹ ਇਹ ਸੋਚ ਕੇ ਚੱਲਦਾ ਪਿਆ ਸੀਗਾ ਕਿ ਕਿਸ ਤਰੀਕੇ ਨਾਲ ਕਰਵਾਇਆ ਜਾਵੇ। ਔਰ ਇੱਕ ਦਿਨ ਪਹਿਲਾਂ ਹੀ ਉਹਨੇ ਆਪਣੇ ਨਾਲਦਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕੱਲ ਨੂੰ ਸਕੂਲ ਜਿਹੜਾ ਬੰਦ ਹੋਊਗਾ। ਹੁਣ CBI ਨੇ ਕੁਝ ਸਬੂਤ ਵੀ ਦੱਸਿਆ ਕਿ ਅਸੀਂ ਕਿਵੇਂ ਇਸ ਕਤਲ ਨੂੰ ਟ੍ਰੇਸ ਕੀਤਾ। ਉਹ ਕਹਿੰਦੇ ਆ ਜੀ ਕਿ ਅਸੀਂ ਇੱਕ ਤੇ CCTV ਫੁਟੇਜ ਖੰਗਾਲੀ ਇਸ ਸਕੂਲ ਦੀ। ਉਸ ਸਕੂਲ ਦੀ ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਇਹ ਮੁੰਡਾ ਸੀਗਾ ਜਿਹੜਾ 15-16 ਸਾਲ ਦਾ, ਇਹ ਉਸ ਸਮੇਂ ਵਾਸ਼ਰੂਮ ਵੱਲ ਜਾਂਦਾ ਦਿਖਾਈ ਦਿੰਦਾ। ਇਸ ਤੋਂ ਇਲਾਵਾ ਉਹੀ ਮੁੰਡਾ ਮੁੜ ਕੇ ਆ ਕੇ ਸਭ ਤੋਂ ਪਹਿਲਾਂ ਮਾਲੀ ਨੂੰ ਦੱਸਦਾ ਕਿ ਇੱਥੇ ਮੁੰਡਾ ਜਿਹੜਾ ਤੜਫਦਾ ਪਿਆ। ਹੁਣ CBI ਇਹੋ ਜਿਹੀਆਂ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਚੁਣ ਕੇ ਦੱਸਦੀ ਪਈ ਆ, ਜਿਹੜੀਆਂ ਪਹਿਲੇ ਨਜ਼ਰ 'ਚ ਸੱਚ ਜਾਪਦੀਆਂ। ਹੁਣ ਜਿਹੜੀ ਹਰਿਆਣਾ ਪੁਲਿਸ ਇਨਵੈਸਟੀਗੇਸ਼ਨ ਕਰਕੇ ਇੱਕ ਕਲੀਨਰ ਦੇ ਸਿਰ ਤੇ ਦੋਸ਼ ਮੜਦੀ ਪਈ ਸੀ, ਫਿਰ ਉਹਨੇ ਇਨਵੈਸਟੀਗੇਸ਼ਨ ਕਿੱਦਾਂ ਦੀ ਕੀਤੀ? ਕੀ ਉਹਨੇ CCTV ਫੁਟੇਜ ਵੀ ਨਹੀਂ ਖੰਗਾਲੀ ਹੋਊਗੀ? ਕੀ ਇਹ ਵੀ ਨਹੀਂ ਦੇਖਿਆ ਹੋਊਗਾ ਕਿ ਸਭ ਤੋਂ ਪਹਿਲਾਂ ਆ ਕੇ ਇਸ ਕਤਲ ਬਾਰੇ ਦੱਸਿਆ ਕਿੰਨੇ ਆ ਬਾਹਰ ਆ ਕੇ? ਤਾਂ ਇਹ ਤੋਂ ਲੱਗਦਾ ਇਹ ਆ ਕਿ ਜਿੱਦਾਂ ਇਹਨਾਂ ਨੇ ਅਰੂਸ਼ੀ ਮਾਮਲੇ 'ਚ ਕੀਤਾ ਸੀਗਾ ਪੁਲਿਸ ਵਾਲਿਆਂ ਨੇ,
ਤੁਹਾਨੂੰ ਯਾਦ ਹੋਣਾ ਰੂਸੀ ਮਾਮਲੇ ਦਾ ਫੈਸਲਾ ਪਿੱਛੇ ਜੇ ਆਇਆ ਨਾ, ਉਹਦੇ ਮਾਂ ਬਾਪ ਨੂੰ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਹੀ ਹੋਇਆ ਸੀਗਾ ਰੂਸੀ ਵਾਲੇ ਮਾਮਲੇ 'ਚ ਵੀ, ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਉਹਦੇ 'ਚ ਕੁਛ ਹੋਰ ਦੱਸਿਆ, CBI ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਨੇ ਕੁਛ ਹੋਰ ਸਿੱਟਾ ਕੱਢ ਦਿੱਤਾ। ਇੱਥੇ ਵੀ ਹੁਣ ਇਹੋ ਕੁਛ ਹੋ ਰਿਹਾ, ਪੁਲਿਸ ਨੇ ਕੁਝ ਹੋਰ ਸਿੱਟਾ ਕੱਢਿਆ। ਹਰਿਆਣਾ ਪੁਲਿਸ ਜਿਹੜੀ ਹੈ ਤੁਹਾਨੂੰ ਪਤਾ ਵੈਸੇ ਵੀ ਉਹ ਅੱਜ ਕੱਲ੍ਹ ਇਹੋ ਜਿਹੇ ਸਿੱਟੇ ਕੱਢਣ 'ਚ ਬਹੁਤ ਮਾਹਿਰ ਆ। ਹਰਿਆਣਾ ਪੁਲਿਸ ਜਿਹੜੀ ਹੈ ਹੋਰ ਇਨਵੈਸਟੀਗੇਸ਼ਨ ਕਰਦੀ ਹੈ, CBI ਹੋਰ ਇਨਵੈਸਟੀਗੇਸ਼ਨ ਕਰਦੀ ਹੈ। ਸੋ ਇਹਦੇ 'ਚ ਕਿਤੇ ਨਾ ਕਿਤੇ ਹਰਿਆਣਾ ਪੁਲਿਸ ਜਿਹੜੀ ਆ ਉਹ ਇੱਕ ਵਾਰ ਫਿਰ ਨਮੋਸ਼ੀ ਦਾ ਬਹੁਤ ਵੱਡਾ, ਮੈਂ ਕਹੂੰਗਾ ਕਿ ਜਿੱਦਾਂ ਕਹੀਏ ਨਾ ਕਿ ਕਲੰਕਾਂ ਦਾ ਕਲੰਕ ਖੱਟ ਕੇ ਬਹਿ ਗਈ ਆ। ਦੂਜੇ ਪਾਸੇ ਮਸਲਾ ਹੁਣ ਇੱਥੇ ਇਹ ਆ, CBI ਨੇ ਬੇਸ਼ੱਕ ਹਾਲੇ ਤੱਕ ਉਸ ਕਲੀਨਰ ਨੂੰ ਕਲੀਨ ਚਿੱਟ ਨਹੀਂ ਦਿੱਤੀ, ਪਰ ਅੱਜ ਜਾਂ ਕੱਲ੍ਹ 'ਚ ਜਦੋਂ ਇਹ ਮੁੰਡਾ ਉਹਨਾਂ ਨੇ ਅਦਾਲਤ ਦੇ ਵਿੱਚ ਦੋਸ਼ੀ ਬਣਾ ਕੇ ਪੇਸ਼ ਕਰ ਦਿੱਤਾ, ਖੜਾ ਦਿੱਤਾ, ਫਿਰ ਉਹ ਕਲੀਨਰ ਤੇ ਛੱਡਣਾ ਹੀ ਪਊਗਾ। ਪਰ ਜਿਹੜੀ ਉਸ ਕਲੀਨਰ ਦੀ ਬਰਬਾਦੀ ਹੋਈ ਆ, ਖਾਸ ਤੌਰ ਤੇ ਜਿਹੜਾ ਉਹਦਾ ਮੀਡੀਆ ਟ੍ਰਾਇਲ ਕੀਤਾ ਗਿਆ, ਇਹ ਕਿਹਾ ਗਿਆ ਕਿ ਉਹ ਜੀ ਵਾਸ਼ਰੂਮ ਦੇ ਵਿੱਚ ਗਲਤ ਹਰਕਤ ਕਰਦਾ ਸੀਗਾ, ਬਾਲ ਬੱਚੇਦਾਰ ਬੰਦਾ ਸੀਗਾ, ਜਿੰਨੀਆਂ ਉਹਨੂੰ ਸੰਸਾਰ ਦੇ ਵਿੱਚੋਂ ਲਾਹਣਤਾਂ ਪਈਆਂ, ਜਿੰਨੀਆਂ ਗਾਲਾਂ ਪਈਆਂ, ਉਹਨਾਂ ਸਾਰਿਆਂ ਦੀ ਭਰਪਾਈ ਕੌਣ ਕਰੂਗਾ? ਗਰੀਬ ਬੰਦਾ ਇੰਨੇ ਦਿਨਾਂ ਤੋਂ ਜੇਲ੍ਹ ਦੇ ਵਿੱਚ ਬੈਠਾ, ਕੇਸ ਦੇ ਵਿੱਚ ਉਹਦਾ ਉਜਾੜਾ ਹੋਇਆ, ਉਹਦੀ ਸਾਰੀ ਭਰਪਾਈ ਕੌਣ ਕਰੂਗਾ? ਮੇਰੇ ਖਿਆਲ ਦੇ ਨਾਲ ਕੋਰਟ ਨੂੰ ਚਾਹੀਦਾ ਕਿ ਉਹ ਸਾਰਾ ਖਰਚਾ ਜਿਹੜਾ ਉਹ ਪੁਲਿਸ ਡਿਪਾਰਟਮੈਂਟ ਤੇ ਪਾਵੇ, ਕਿਉਂਕਿ ਸਿੱਧੇ ਤੌਰ ਤੇ ਜਿਹੜੀ ਹਰਿਆਣਾ ਦੀ ਪੁਲਿਸ ਆ ਉਹ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜਾਂ ਤੇ ਦਬਾਅ ਥੱਲੇ ਕੰਮ ਕਰਦੀ ਨਜ਼ਰ ਆਉਂਦੀ ਹੈ ਤੇ ਜਾਂ ਫਿਰ ਉਹ ਸਾਰੇ ਦਬਾਅ ਤੋਂ ਮੁਕਤ ਹੋ ਕੇ ਬੇਪਰਵਾਹੀ ਨਾਲ ਕੰਮ ਕਰਦੀ ਨਜ਼ਰ ਆਉਂਦੀ ਆ। ਕੁਛ ਨਾ ਕੁਛ ਸੇਕ ਇਹਨਾਂ ਨੂੰ ਲਾਇਆ ਜ਼ਰੂਰ ਜਾਣਾ ਚਾਹੀਦਾ। ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਪ੍ਰਦੂਸ਼ਣ ਨਾਲ ਹਾਹਾਕਾਰ ਮਚੀ ਹੋਈ ਆ। ਏਮਸ ਦੇ ਮੁਖੀ ਨੇ ਕਿਹਾ ਦਿੱਲੀ ਵਿੱਚ ਹੋ ਸਕਦੀਆਂ ਹਨ 30,000 ਮੌਤਾਂ। ਦੇਖੋ ਜੀ, 1 ਸਾਲ ਦੇ ਵਿੱਚ ਪੂਰੇ ਭਾਰਤ ਅੰਦਰ 25 ਲੱਖ ਮੌਤਾਂ ਹੋ ਸਕਦੀਆਂ। ਅਸੀਂ ਇਸ ਅੰਕੜੇ ਤੇ ਹੈਰਾਨ ਹੋਈ ਆ। ਪਿੱਛੇ ਜੀ ਰਿਪੋਰਟ ਆਈ ਹੈ ਨਾ, ਉਹ ਲੈਸੈਂਟ ਵਾਲਿਆਂ ਨੇ ਰਿਪੋਰਟ ਛਾਪੀ ਸੀਗੀ, ਉਹਨਾਂ ਦੀ ਰਿਪੋਰਟ ਦੇ ਵਿੱਚ ਕਿੱਡਾ ਵੱਡਾ ਖੁਲਾਸਾ ਹੋਇਆ ਸੀਗਾ ਕਿ 2015 ਸਾਲ ਦੇ ਵਿੱਚ ਪੂਰੇ ਭਾਰਤ ਅੰਦਰ 25 ਲੱਖ ਮੌਤਾਂ ਪ੍ਰਦੂਸ਼ਣ ਕਰਕੇ ਹੋਈਆਂ। ਹੁਣ ਇਸ ਦੇਸ਼ ਦੀ ਹਾਜ਼ਮਾ ਸ਼ਕਤੀ ਦੇਖੋ ਕਿ ਏਡਾ ਵੱਡਾ ਅੰਕੜਾ ਆਇਆ ਹੋਵੇ ਇੰਟਰਨੈਸ਼ਨਲ ਰਿਪੋਰਟ ਦੇ ਵਿੱਚ, ਤੇ ਇੱਥੇ ਕੋਈ ਚਰਚਾ ਹੀ ਨਹੀਂ ਹੋਈ ਉਸ ਗੱਲ ਤੇ। ਚਰਚਾ ਉਦੋਂ ਹੋਈ ਜਦੋਂ ਬੰਦਿਆਂ ਦੇ ਸਾਹ ਬੰਦ ਹੋਣੇ ਸ਼ੁਰੂ ਹੋ ਗਏ, ਜਦੋਂ ਐਕਸੀਡੈਂਟ ਹੋਣੇ ਸ਼ੁਰੂ ਹੋ ਗਏ, ਜਦੋਂ ਦਿੱਲੀ ਜਿਹੜੀ ਆ ਉਹ ਇਸ ਜਕੜ ਦੇ ਵਿੱਚ ਆ ਗਈ। ਕਿਉਂਕਿ ਜਦੋਂ ਦਿੱਲੀ ਨੂੰ ਤਕਲੀਫ ਹੁੰਦੀ ਹੈ ਨਾ, ਫਿਰ ਸਿਸਟਮ ਨੂੰ ਤਕਲੀਫ ਹੁੰਦੀ ਹੈ। ਆਲੇ ਦੁਆਲੇ ਕੀ ਹੋਈ ਜਾਂਦਾ, ਆਲੇ ਦੁਆਲੇ ਪੁਲਾਂ ਦੇ ਥੱਲੇ ਕਿੱਦਾਂ ਭੁੱਖ ਨਾਲ ਬੱਚੇ ਵਿਲਕੀ ਜਾਂਦੇ ਆ, ਕਿੱਦਾਂ ਰੇਲਵੇ ਸਟੇਸ਼ਨਾਂ ਤੇ ਲੋਕ ਠੰਡ ਨਾਲ ਠੁਰ ਕਰੀ ਜਾਂਦੇ ਆ। ਇਸ ਦੀ ਕਦੇ ਵੀ ਦਿੱਲੀ ਨੂੰ ਪਰਵਾਹ ਨਹੀਂ ਹੁੰਦੀ, ਪਰ ਜਦੋਂ ਦਿੱਲੀ ਤੇ ਵਿਪਤਾ ਪੈਂਦੀ ਹੈ ਫਿਰ ਹਾਹਾਕਾਰ ਮਚ ਜਾਂਦੀ। ਹੁਣ ਉਹੀ ਕੁਛ ਹੋ ਰਿਹਾ। ਦਿੱਲੀ ਇਸ ਵੇਲੇ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਆ, ਜੇ ਆਪਾਂ ਸਿੱਧਾ ਜਿਹਾ ਹਿਸਾਬ ਲਾਉਣਾ ਹੋਵੇ, ਮਤਲਬ ਕਿ ਜੇ ਆਪਾਂ ਲੰਡਨ ਦੇ ਨਾਲ ਉਹਨੂੰ ਕੰਪੇਅਰ ਕਰਨਾ ਹੋਵੇ, ਤੁਲਨਾਤਮਕ ਦ੍ਰਿਸ਼ਟਾਂਤ ਇਸ ਵੇਲੇ ਇਹੋ ਜਿਹਾ ਹੈ ਕਿ ਲੰਡਨ ਤੋਂ 100 ਗੁਣਾ ਜ਼ਿਆਦਾ ਪੋਲਿਊਟ ਦਿੱਲੀ ਇਸ ਸਮੇਂ। ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਇਹਨੂੰ ਮਾਪਣਾ ਹੋਵੇ ਸਿੱਧੇ ਅਰਥਾਂ ਦੇ ਵਿੱਚ, ਤਾਂ ਲੰਡਨ ਤੋਂ 100 ਗੁਣਾ, ਪੈਰਿਸ ਤੋਂ 85 ਤੇ ਬੀਜਿੰਗ ਤੋਂ 18 ਗੁਣਾ ਜ਼ਿਆਦਾ ਇਹ ਇਸ ਸਮੇਂ ਪਲੀਤ ਹੈ। ਉੱਥੋਂ ਦੇ ਲੋਕ ਕਿਤਨਾ ਸਾਹ ਲੈਂਦੇ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹਵਾ ਦਾ ਜਿਹੜਾ ਜ਼ਹਿਰੀਲਾ ਇੰਡੈਕਸ ਹੁੰਦਾ, ਜੋ ਮਾਪਣ ਦਾ ਇਹਨਾਂ ਦਾ ਪੈਮਾਨਾ, ਉਹ ਦਿੱਲੀ ਦੇ ਕੁਛ ਇਲਾਕਿਆਂ 'ਚ ਅੱਜ 500 ਤੋਂ ਵੀ ਅਕਰੋਸ ਕਰ ਗਿਆ, ਜਿਹੜਾ ਕਿ 100 ਤੇ ਚਲਾ ਜਾਵੇ ਤੇ ਉਹਨੂੰ ਖਤਰਨਾਕ ਮੰਨਿਆ ਜਾਂਦਾ, ਯਾਨੀ ਖਤਰਨਾਕ ਤੋਂ ਵੀ 5 ਗੁਣਾ ਜ਼ਿਆਦਾ ਅੱਗੇ ਉਹ ਚਲੇ ਗਿਆ। ਹੋਰ ਵੀ ਜਾ ਸਕਦਾ, ਕਿਉਂਕਿ ਹਾਲੇ ਮੌਸਮ ਵਿਭਾਗ ਕਹਿ ਰਿਹਾ ਕਿ 48 ਘੰਟੇ ਤੇ ਕੋਈ ਉਮੀਦ ਹੀ ਨਾ ਰੱਖੋ। ਔਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇ ਤੇਜ਼ ਹਵਾਵਾਂ ਨਾ ਚੱਲੀਆਂ ਜਾਂ ਛੋਟਾ ਮੋਟਾ ਮੀਂਹ ਨਾ ਪਿਆ, ਇਹ ਜਿਹੜਾ ਧੁੰਦੂਕਰ ਆ ਇਹ ਛੇਤੀ ਛੱਡਣਾ ਨਹੀਂ ਹੈ। ਹੁਣ ਏਮਜ਼ ਵਾਲੇ ਜਿਹੜੇ ਇਹ ਆંકੜੇ ਦੇ ਰਹੇ ਕਿ 30,000 ਮੌਤਾਂ ਹੋ ਸਕਦੀਆਂ, ਤਾਂ ਇਹਦੇ 'ਚ ਘੱਟ ਵੱਧ ਹੋ ਸਕਦੀਆਂ, ਕੋਈ ਵੱਡੀ ਗੱਲ ਨਹੀਂ ਹੈ। ਜਾਂ ਕੁੱਲ ਮਿਲਾ ਕੇ ਸਾਲ ਦੇ ਵਿੱਚ ਜਾਂ ਅਗਲੇ ਸਾਲ ਤੱਕ ਇਹ ਸਾਰੇ ਆંકੜੇ ਜਿਹੜੇ ਸ਼ੋ ਲੈਣਗੇ, ਕਿਉਂਕਿ ਇੱਕ ਅੰਕੜਾ ਹੀ ਸਾਡੇ ਸਾਹਮਣੇ ਆ ਜਾਂਦਾ ਨਾ ਕਿ 25 ਲੱਖ ਮੌਤਾਂ 1 ਸਾਲ 'ਚ ਹੋ ਜਾਂਦੀਆਂ। ਹੁਣ ਦੂਜੀ ਚੀਜ਼ ਜਿਹੜੀ ਆ, ਮੌਤਾਂ ਪੋਲਿਊਸ਼ਨ ਦੇ ਨਾਲ ਜੋ ਹੋਣੀਆਂ ਉਹਨਾਂ ਤੇ ਵਾਦ ਅਪਵਾਦ ਹੋ ਸਕਦਾ, ਪਰ ਇੱਥੇ ਪੰਜਾਬ ਦੇ ਵਿੱਚ ਕੀ ਹੋਣ ਡਿਆ ਅੱਜ, ਜਦੋਂ ਸੂਰਜ, ਵੈਸੇ ਤੇ ਸੂਰਜ ਚੜ੍ਹਦਾ ਹੀ ਨਹੀਂ, ਫਿਰ ਵੀ ਅਸੀਂ ਆਖਰੀ ਤੌਰ ਤੇ ਕਵਾਂਗੇ ਕਿ ਜਦੋਂ ਦਿਨ ਚੜ੍ਹਦਾ ਪਿਆ ਸੀਗਾ, ਚੜ੍ਹਦੇ ਦਿਨ ਦੇ ਨਾਲ ਹੀ ਇੱਕ ਖਬਰ ਆ ਗਈ। ਆ ਬਠਿੰਡਾ ਜਦੋਂ ਨਿਕਲਦੇ ਆ, ਛਾਉਣੀ ਟੱਪ ਕੇ ਪੁੱਛੋ ਕੈਂਚੀਆਂ ਆਉਂਦੀਆਂ, ਉੱਥੇ ਫਲਾਈਓਵਰ ਤੇ
ਸਟੂਡੈਂਟ ਬੱਸ ਉਡੀਕਦੇ ਪਏ ਸਨ, ਇੱਕ ਪਰ ਉਹਨਾਂ ਤੇ ਜਾ ਚੜਿਆ, 10 ਸਟੂਡੈਂਟ ਮਾਰੇ ਗਏ। ਕਿਸੇ ਦੀ ਉਮਰ 20 ਸਾਲ ਹੈ, ਕਿਸੇ ਦੀ 17 ਸਾਲ ਹੈ, ਕਿਸੇ ਦੀ 28 ਸਾਲ ਹੈ। 5 ਦੇ ਵਿੱਚੋਂ ਬੱਚੀਆਂ, 5 ਬੱਚੇ ਆ। ਹੁਣ ਦੇਖੋ ਇਹਨਾਂ ਦਾ ਕੀ ਦੋਸ਼ ਆ? ਕਿਸਾਨ ਕਹਿੰਦੇ ਆ ਕਿ ਸਾਡੇ ਕੋਲ ਕੋਈ ਹੋਰ ਬਦਲ ਹੈ ਨਹੀਂ ਗਾ, ਅਸੀਂ ਮਜਬੂਰ ਆ। ਜਿਹੜਾ ਹਾਕਮ ਆ ਉਹ ਕਹਿੰਦਾ ਜੀ ਕਿ ਅਸੀਂ ਹਾਲ ਦੀ ਘੜੀ ਕੁਛ ਕਰਨ ਦੀ ਸੂਰਤ ਦੇ ਵਿੱਚ ਹੀ ਹੈ ਨਹੀਂ ਗੇ, ਕੁਛ ਕਰਨ ਦੀ ਪੋਜੀਸ਼ਨ ਦੇ ਵਿੱਚ ਹੀ ਹੈ ਨਹੀਂ ਗੇ। ਉਹ ਆਪਦੀ ਲਾਚਾਰੀ ਗਣਾਈ ਜਾਂਦੇ, ਉਹ ਆਪਦੀ ਮਜਬੂਰੀ ਗਣਾਈ ਜਾਂਦੇ ਆ। ਪਰ ਜਿਹੜੇ ਲੋਕ ਸੜਕਾਂ ਤੇ ਮਰੀ ਜਾਂਦੇ ਆ, ਕੱਲ ਵੀ 4 ਮੁਲਾਜ਼ਮ ਜਿਹੜੇ ਆ ਉਹ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹਾਦਸੇ ਦੇ ਵਿੱਚ ਮਰ ਗਏ ਸਨ। ਅੱਜ ਇਹ ਖਬਰ ਆ ਗਈ ਆ। ਹੁਣ ਸੁੱਖਦੇ ਆ ਕੱਲ ਨੂੰ ਏਦਾਂ ਦਾ ਕੋਈ ਹੋਰ ਚੰਦ ਨਾ ਚੜੇ। ਪਰ ਜਿਹੜੀਆਂ ਮੌਤਾਂ ਹੋਣ ਡਈਆਂ ਉਹਦੇ ਲਈ ਕੌਣ ਜ਼ਿੰਮੇਵਾਰ ਆ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦਿੱਲੀ ਸਰਕਾਰ ਤੋਂ ਸਬਕ ਲੈਂਦਿਆਂ ਅੱਜ 3 ਦਿਨਾਂ ਲਈ ਸਕੂਲ ਇੱਥੇ ਬੰਦ ਕਰ ਦਿੱਤੇ ਆ। ਪਰ ਕੈਪਟਨ ਸਰਕਾਰ ਨੂੰ ਬੰਦਾ ਜੇ ਪੁੱਛੇ ਕਿ ਆਹ ਧੰਦੂਘਾਰਾ ਤੇ ਪਿਛਲੇ 5-7 ਦਿਨਾਂ ਤੋਂ ਛਾਇਆ ਹੋਇਆ, ਤੁਸੀਂ ਉਦੋਂ ਜੇ ਕਦਮ ਚੁੱਕ ਲੈਂਦੇ, ਸਕੂਲ ਕਾਲਜ ਫੌਰੀ ਤੌਰ ਤੇ ਬੰਦ ਕਰ ਦਿੰਦੇ, ਮੌਸਮ ਐਮਰਜੈਂਸੀ ਐਲਾਨ ਦਿੰਦੇ, ਤੇ ਅੱਜ ਜਿਹੜੇ ਆ ਬੱਚੇ ਮਰੇ ਆ, ਜਿਹੜੇ 10 ਘਰਾਂ ਦੇ ਚਿਰਾਗ ਬੁਝੇ ਸ਼ਾਇਦ ਹੀ ਬਚ ਜਾਂਦੇ। ਘੱਟੋ ਘੱਟ ਇੰਨਾ ਹੀ ਕਰ ਲੈਂਦੇ। ਹੁਣ ਦੇਖੋ ਇਹਨਾਂ ਨੇ ਸਕੂਲ ਤੇ ਬੰਦ ਕਰ ਦਿੱਤੇ ਆ, ਕਾਲਜ ਫੇਰ ਲੱਗਦੇ ਆ। ਮੇਰੇ ਖਿਆਲ ਦੇ ਨਾਲ ਸਾਰੇ ਸਕੂਲ ਕਾਲਜ, ਕਿਉਂਕਿ ਉਹਨਾਂ ਦੇ ਵਿੱਚ ਵੀ ਤੇ ਬੱਚੇ ਹੀ ਜਾਂਦੇ ਆ ਨਾ, ਇਹ ਸਾਰੇ ਬੰਦ ਕਰ ਦੇਣੇ ਚਾਹੀਦੇ ਆ, ਕਿਉਂਕਿ ਹਾਲਾਤ ਜਿਹੜੇ ਆ ਬਹੁਤ ਖਤਰਨਾਕ ਹੋਏ ਪਏ ਆ। ਦੂਸਰੀ ਗੱਲ ਇਹ ਆ ਕਿ ਸਕੂਲ ਕਾਲਜਾਂ ਤੋਂ ਇਲਾਵਾ ਜਿਹੜੇ ਤੜਕੇ ਆਪਣੇ ਦਫ਼ਤਰਾਂ ਨੂੰ ਜਾਂਦੇ ਆ, ਤੁਸੀਂ ਤੇ ਦਫ਼ਤਰਾਂ ਦਾ ਟਾਈਮ ਵੀ ਨਹੀਂ ਵਧਾਇਆ, ਟਾਈਮ ਉਹੀ ਆ 9 ਵਜੇ ਦਾ ਜੀ। ਜਿਹੜੇ ਲੋਕ ਦਫ਼ਤਰਾਂ ਨੂੰ ਜਾਂਦੇ ਆ ਉਹ ਵੀ ਤੇ ਕਿਸੇ ਦੇ ਪਤੀ ਆ, ਕਿਸੇ ਦੇ ਭਰਾ, ਕਿਸੇ ਦੇ ਬਾਪ ਆ, ਤਾਂ ਉਹਨਾਂ ਲਈ ਕਿਉਂ ਤੁਸੀਂ ਇਹ ਸਭ ਕੁਛ ਰੱਖਿਆ ਕਿ ਤੁਸੀਂ 9 ਵਜੇ ਉੱਥੇ ਪਹੁੰਚਣਾ? ਉਹਨਾਂ ਲਈ ਵੀ ਕੁਛ ਨਾ ਕੁਛ ਸੋਚਿਆ ਜਾਵੇ। ਮੇਰੇ ਖਿਆਲ ਦੇ ਨਾਲ ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਦਿੱਲੀ ਨਹੀਂ, ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਹਾਦਸੇ ਹੁੰਦੇ ਆ, ਬਹੁਤ ਜ਼ਿਆਦਾ ਲੋਕ ਬਿਮਾਰ ਆ। ਚਲੋ ਬਿਮਾਰ ਬੰਦੇ ਦਾ ਵੀ ਸਰ ਜਾਂਦਾ, ਉਹ 4 ਦਿਨ ਪੈ ਜਾਊਗਾ, ਦਵਾਈ ਦੱਪਾ ਲੈ ਲੂਗਾ। ਪਰ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਸੰਸਾਰ ਤੋਂ ਚਲੇ ਗਿਆ, ਉਹਦੇ ਘਰਦਿਆਂ ਦਾ ਕੀ ਬਣੂਗਾ? ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਹੋਰ ਵੀ ਗੰਭੀਰ ਹੋ ਸਕਦੀ ਆ। ਪਰ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਕਾਫੀ ਕੁਛ ਕਰਨ ਦੇ ਯਤਨ ਦੇ ਵਿੱਚ ਆ। ਕੇਜਰੀਵਾਲ ਨੇ ਅੱਜ ਇਹ ਵੀ ਪ੍ਰਪੋਜ਼ਲ ਰੱਖਿਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਚਾਹੁੰਦੇ ਹਾਂ। ਕੈਪਟਨ ਨੇ ਵੀ ਕਿਹਾ ਕਿ ਮੈਂ ਤੁਹਾਡੀ ਮਜਬੂਰੀ ਸਮਝਦਾ ਤੇ ਆਪਾਂ ਕਿਤੇ ਮਿਲ ਲਵਾਂਗੇ ਸਮਾਂ ਕੱਢ ਕੇ। ਉਹ ਆਪਣੇ ਪੱਧਰ ਤੇ ਯਤਨਸ਼ੀਲ ਆ, ਪਰ ਦਿੱਲੀ ਦੇ ਵਿੱਚ ਤੇ ਵੈਸੇ ਵੀ ਪ੍ਰਦੂਸ਼ਣ ਜ਼ਿਆਦਾ। ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਪ੍ਰਦੂਸ਼ਣ ਵੱਧਦਾ ਪਿਆ, ਇਹ ਪੰਜਾਬ ਲਈ ਖਤਰੇ ਦੀ ਘੰਟੀ ਆ, ਕਿਉਂਕਿ ਪਿਛਲੇ ਸਾਲ ਦੇ ਨਾਲੋਂ ਥੋੜੇ ਜਿਹੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਪੋਲਿਊਸ਼ਨ ਵਧਿਆ, ਇਹ ਬਹੁਤ ਜ਼ਿਆਦਾ ਮਾਰੂ ਬਣਦਾ ਜਾ ਰਿਹਾ। ਸੋਚਣ ਦੀ ਜ਼ਰੂਰਤ ਆ, ਸਮਝਣ ਦੀ ਜ਼ਰੂਰਤ ਆ। ਸੋਚਣ ਤੇ ਸਮਝਣ ਦੇ ਨਾਲੋਂ ਕੁਝ ਕਰਨ ਦੀ ਜ਼ਰੂਰਤ ਆ। ਕੋਈ ਕਦੋਂ ਕਰੂਗਾ ਇਹ ਵੇਖਣਾ ਪਊਗਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਫਿਰਕੂ ਪੱਤਾ ਖੇਡ ਕੇ ਮਾਹੌਲ ਵਿਗਾੜਨ ਵਾਲੇ ਅਖੌਤੀ ਹਿੰਦੂ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨੂੰ ਗ੍ਰਿਫਤਾਰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ। ਸਹੀ ਗੱਲ ਹੈ। ਦੇਖੋ ਇਹ ਜਿਹੜਾ ਸੁਧੀਰ ਸੂਰੀ ਹੈ, ਇਹਦਾ ਸ਼ਾਇਦ ਨਾਮ, ਮੈਨੂੰ ਇਹਦਾ ਨਾਮ ਦਾ ਨਹੀਂ ਚੰਗੀ ਤਰ੍ਹਾਂ ਪਤਾ। ਸੁਧੀਰ ਸੂਰੀ, ਇਹ ਬੰਦਾ ਪਿਛਲੇ ਕਾਫੀ ਦਿਨਾਂ ਤੋਂ ਐਵੇਂ ਵਾਹੀਆਤ ਗੱਲਾਂ ਕਰੀ ਜਾਂਦਾ, ਔਰ ਇਸ ਬੰਦੇ ਦੀ ਵੀਡੀਓ ਹੈ ਜਿਹੜੀ ਧੜਾਧੜ ਸ਼ੇਅਰ ਕੀਤੀ ਜਾ ਰਹੀ ਸੀ ਕਿ ਜਿਸ ਤਰੀਕੇ ਦੀ ਇਹਨੇ ਬਕਵਾਸਬਾਜ਼ੀ ਕੀਤੀ ਹੋਈ ਆ। ਔਰ ਇਹ ਲੋਕ ਹਰੇਕ ਫਿਰਕੇ 'ਚ ਤੁਹਾਨੂੰ ਮਿਲ ਜਾਣਗੇ, ਇਕੱਲੇ ਹਿੰਦੂ ਫਿਰਕੇ ਨਾਲ ਸੰਬੰਧਿਤ ਲੋਕ ਨਹੀਂ ਹੈ, ਹਰੇਕ 'ਚ ਹੀ ਆ। ਉਹ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਤੋੜਨ ਦਾ ਹੀ ਕੰਮ ਕਰਦੇ ਆ, ਜਿਨ੍ਹਾਂ ਦੇ ਹੱਥ 'ਚ ਥੋੜਾ ਹੁੰਦਾ। ਇਹਨਾਂ ਦਾ ਕੰਮ ਜਿਵੇਂ ਕੈਂਚੀ ਕੁਤਰਦੀ ਹੈ ਨਾ, ਇਹ ਸੂਈ ਨਹੀਂ ਬਣਦੇ, ਸੂਈ ਬਣ ਕੇ ਸੀਂਦੇ ਨਹੀਂ ਹੈ ਸਮਾਜ ਨੂੰ। ਇਹ ਉਹ ਲੋਕ ਹੈ ਜਿਹੜੇ ਕੈਂਚੀ ਬਣ ਕੇ ਕੁਤਰਦੇ ਆ ਸਮਾਜ ਨੂੰ। ਇਹਨੇ ਵੀ ਇਹ ਕੁਤਰਨ ਦਾ ਕੰਮ ਕੀਤਾ। ਉਸ ਤੋਂ ਬਾਅਦ ਇੱਕ ਲੀਪਾ ਪੋਚੀ ਵਾਲੀ ਵੀ ਵੀਡੀਓ ਪਾਈ। ਮੈਂ ਤੇ ਇਹੋ ਜਿਹੇ ਬੰਦੇ ਦੀ ਕਦੇ ਵੀਡੀਓ ਵੇਖੀ ਨੀ ਗੀ। ਦੱਸਦੇ ਆ ਕਿ ਇਹਨੇ ਕੋਸ਼ਿਸ਼ ਕੀਤੀ ਹੈ ਕਿ ਮਾਫੀ ਮੰਗ ਲਵਾਂ, ਪਰ ਉਹ ਅੱਧ ਪਚੱਦੀ ਜੀ ਸੀਗੀ। ਹਾਲ ਦੀ ਘੜੀ ਤੇ ਮਾਫੀ ਲੋਕਾਂ ਤੱਕ ਪਹੁੰਚੀ ਵੀ ਨਹੀਂ। ਇਹ ਪਹਿਲਾਂ ਹੀ ਥਾਣੇ ਪਹੁੰਚ ਗਿਆ, ਇਹਦੇ ਖਿਲਾਫ ਸ਼ਿਕਾਇਤ ਹੋ ਗਈ, ਔਰ ਪੁਲਿਸ ਨੂੰ ਬਹੁਤੀ ਇਹਨੂੰ ਚੁੱਕਣ ਲਈ ਮਿਹਨਤ ਵੀ ਨਹੀਂ ਕਰਨੀ ਪਈ। ਇਹਦੇ ਨਾਲ ਗਨਮੈਨ ਸੀ 5-7 ਪੁਲਿਸ ਵੱਲੋਂ, ਆਪ ਹੀ ਗਨਮੈਨ ਦਿੱਤੇ ਸਰਕਾਰ ਨੇ, ਤੇ ਆਪ ਹੀ ਗਨਮੈਨਾਂ ਨੂੰ ਕਹਿਤਾ ਕਿ ਉਹ ਜਿਹੜਾ ਤੁਹਾਡੇ ਸੁਰੱਖਿਆ ਘੇਰੇ 'ਚ ਇਹਨੂੰ ਚੁੱਕ ਕੇ ਇੱਥੇ ਸਾਡੇ ਸੁਰੱਖਿਆ ਘੇਰੇ 'ਚ ਲੈ ਆਓ। ਗਨਮੈਨ ਹੀ ਚੁੱਕ ਕੇ ਇਹਨੂੰ ਥਾਣੇ ਲੈ ਆਇਆ, ਮੁੜ ਕੇ ਇਹਨੂੰ ਪੇਸ਼ ਕਰਕੇ ਅੰਮ੍ਰਿਤਸਰ ਜੇਲ੍ਹ 'ਚ ਘੱਲਿਆ ਗਿਆ। ਜੇਲ੍ਹ ਵਾਲੇ ਆਖਿਆ ਕਿ ਅਸੀਂ ਨਹੀਂ ਇਹਨੂੰ ਰੱਖਣਾ ਇੱਥੇ, ਹੋ ਸਕਦਾ ਅੰਦਰ ਇਹਨੂੰ ਕੋਈ ਛਿੱਤਰ ਫੇਰ ਨੂੰ ਪੈ ਜਾਵੇ ਤੇ ਫਿਰ ਅਸੀਂ ਕੀ ਕਰਾਂਗੇ। ਫਿਰ ਉੱਥੋਂ ਇਹਨੂੰ ਪਠਾਨਕੋਟ ਭੇਜ ਦਿੱਤਾ ਗਿਆ, ਉੱਥੇ ਵੀ ਇਹਦੀ ਅੱਡ ਵਿਵਸਥਾ ਕੀਤੀ ਗਈ ਆ। ਚਲੋ
ਇਸ ਤਰ੍ਹਾਂ ਦੀਆਂ ਘਟਨਾਵਾਂ ਜੇਲ੍ਹ ਦੇ ਵਿੱਚ ਨਾ ਵਾਪਰਨ ਕਿ ਕੋਈ ਇੱਕ ਦੂਜੇ ਤੇ ਗੱਲ ਪਵੇ, ਇਹਨਾਂ ਦਾ ਅੱਡ ਪ੍ਰਬੰਧ ਕਰ ਦੇਣਾ ਚਾਹੀਦਾ। ਪਰ ਇਹੋ ਜਿਹੇ ਬੰਦਿਆਂ ਦਾ ਪੱਕਾ ਪ੍ਰਬੰਧ ਵੀ ਕਰਨਾ ਚਾਹੀਦਾ, ਚਾਹੇ ਕੋਈ ਸਿੱਖਾਂ 'ਚ ਹੋਵੇ, ਚਾਹੇ ਕੋਈ ਹਿੰਦੂਆਂ 'ਚ ਹੋਵੇ, ਚਾਹੇ ਕੋਈ ਮੁਸਲਮਾਨਾਂ 'ਚ ਹੋਵੇ, ਈਸਾਈਆਂ 'ਚ ਹੋਵੇ। ਜੇ ਕੋਈ ਇਸ ਤਰ੍ਹਾਂ ਸਮਾਜ ਨੂੰ ਤੋੜਨ ਦਾ ਕੰਮ ਕਰਦਾ ਤੇ ਸਿੱਧੇ ਤੌਰ ਤੇ ਇਸ ਤਰ੍ਹਾਂ ਉਹਦਾ ਮੈਸੇਜ ਹੈ ਜਿਹੜਾ ਇੱਕ ਤਰ੍ਹਾਂ ਨਾਲ ਨਾ ਸਿਰਫ ਦੂਜੇ ਫਿਰਕੇ ਨੂੰ ਚੈਲੰਜ ਕਰਦਾ, ਬਲਕਿ ਇਸ ਦੇਸ਼ ਦੇ ਸੰਵਿਧਾਨ ਨੂੰ ਵੀ ਚੈਲੰਜ ਕਰਦਾ। ਮੈਂ ਹੈਰਾਨ ਆ ਕਿ ਜਦੋਂ ਇਹ ਅਖੌਤੀ ਹਿੰਦੂ ਆਗੂ ਹਿੰਦੂ ਧਰਮ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਆ, ਇੱਥੋਂ ਦਾ ਹਿੰਦੂ ਤਬਕਾ ਪਤਾ ਨਹੀਂ ਕਿਉਂ ਇਹਨਾਂ ਦੇ ਖਿਲਾਫ ਬੋਲਦਾ ਨਹੀਂ ਕਿ ਤੁਸੀਂ ਸਾਰਿਆਂ ਨੂੰ ਕਿਉਂ ਬਦਨਾਮ ਕਰਦੇ ਹੋ। ਜੇ ਇਹਨਾਂ ਦੇ ਧਰਮ ਵਾਲੇ, ਇਹਨਾਂ ਦੇ ਮਜ਼ਹਬ ਵਾਲੇ ਇਹਨਾਂ ਦੀ ਵਿਰੋਧਤਾ ਕਰਨ ਤੇ ਇਹ ਬੰਦੇ ਛੇਤੀ ਟਿਕ ਜਾਣਗੇ। ਔਰ ਦੂਜੀ ਗੱਲ ਇਹ ਆ ਕਿ ਰਿਐਕਟ ਕਰਨ ਦੀ ਥਾਂ ਤੇ ਇਹਨਾਂ ਦੇ ਮੁਕਾਬਲੇ ਵੀਡੀਓ ਪਾ ਕੇ ਲਾ ਕਰਕੇ ਉਹ ਕੰਮ ਕਰਨ ਦੀ ਥਾਂ ਮੇਰੇ ਖਿਆਲ ਦੇ ਨਾਲ ਆਹ ਕੰਮ ਕਰਨਾ ਜਿਹੜਾ ਠੀਕ ਆ। 5-7 ਦੀ ਇਸ ਤਰ੍ਹਾਂ ਦੀ ਜੇਲ੍ਹ ਯਾਤਰਾ ਹੋ ਗਈ ਤੇ ਫਿਰ ਇਹ ਵੀਡੀਓ ਪਾਉਣੋਂ ਹਟ ਜਾਣਗੇ, ਚਾਹੇ ਕੋਈ ਵੀ ਹੋਣ। ਜਿਸ ਤਰੀਕੇ ਨਾਲ ਇਹ ਲੀਗਲ ਕਾਰਵਾਈ ਕੀਤੀ ਗਈ ਹੈ ਇਹ ਹੋਣੀ ਚਾਹੀਦੀ ਸੀ ਕਿ ਥੋੜਾ ਜਿਹਾ ਹੁਣ ਇਹਦਾ ਖੂਨ ਹੈ ਜਿਹੜਾ ਠੰਡਾ ਹੋ ਜਾਊਗਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਇਹ ਨਹੀਂ ਹੈ ਕਿ ਤੁਸੀਂ ਇੱਕ ਨੂੰ ਬੰਦ ਕਰ ਦਿੱਤਾ, ਦੂਸਰੇ ਨੂੰ ਖੁੱਲ੍ਹ ਦੇ ਦਿੱਤੀ ਹੈ। ਇਸ ਤਰ੍ਹਾਂ ਦੀ ਸਖਤਾਈ ਹੈ ਜਿਹੜੀ ਉਹ ਸਾਰਿਆਂ ਤੇ ਕਰਨੀ ਚਾਹੀਦੀ ਹੈ। ਔਰ ਖਾਸ ਤੌਰ ਤੇ ਜਿਹੜੇ ਗਨਮੈਨ ਦਿੱਤੇ ਹੋਏ ਇਹਨਾਂ ਨੂੰ, ਇਹਨਾਂ ਦੀ ਵੀ ਸਮੀਖਿਆ ਦੁਬਾਰਾ ਕੀਤੀ ਜਾਣੀ ਚਾਹੀਦੀ ਹੈ ਕਿ ਇਹੋ ਜਿਹੇ ਬੰਦਿਆਂ ਦਾ, ਇਹੋ ਜਿਹੇ ਲੰਬੜਦਾਰਾਂ ਦਾ ਜਿਹੜਾ ਖਰਚਾ ਉਹ ਲੋਕਾਂ ਤੇ ਕਿਉਂ ਪਵੇ। ਜਾਂ ਤੇ ਸਿਕਿਉਰਿਟੀ ਦਾ ਖਰਚਾ ਆਪ ਆਪਣੀ ਜੇਬ ਚੋਂ ਕਰਨ ਤੇ ਜਾਂ ਫਿਰ ਇਹ ਜਿਵੇਂ ਸ਼ੇਰ ਬਹਾਦਰ ਬਣਦੇ ਆ ਉਵੇਂ ਫਿਰ ਆਪਣੀ ਬਹਾਦਰੀ ਹੈ ਜਿਹੜੀ ਖੁੱਲ੍ਹੇ ਰੂਪ ਚ ਵਿਖਾਉਣ, ਇਕੱਲੇ ਤੁਰੇ ਫਿਰਨ। ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਮੀਖਿਆ ਦੇ ਦਾਇਰੇ ਚ ਲਿਆਉਣਾ ਚਾਹੀਦਾ ਹੈ। ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ, ਵਿਜੀਲੈਂਸ ਵੱਲੋਂ SI ਸੁਰਿੰਦਰਪਾਲ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ। ਇਹ ਉਹੀ ਸੁਰਿੰਦਰਪਾਲ ਆ ਜਿਹਨੂੰ ਭਲਵਾਨ ਕਹਿੰਦੇ ਆ। ਭਲਵਾਨ ਨੂੰ ਵੈਸੇ ਵਿਜੀਲੈਂਸ ਨੇ ਇਹੋ ਜਿਹੀ ਕੈਂਚੀ ਮਾਰੀ ਆ ਕਿ ਹੁਣ ਉੱਠਦਾ ਨਹੀਂ ਪਿਆ। ਇਹ ਭਲਵਾਨ ਮੂਲਿਆਂ ਵਾਲੀ ਪਿੰਡ ਆ ਜਿਹੜਾ ਫਾਜ਼ਿਲਕਾ ਦੇ ਕੋਲ, ਉੱਥੋਂ ਦਾ ਰਹਿਣ ਵਾਲਾ। ਸ਼ਾਦੀ ਇਹਦੀ ਹੋਈ ਆ ਬਾਦਲ ਕੇ ਸ਼ਰੀਕੇ ਚ। ਹੁਣ ਜਦੋਂ ਸ਼ਰੀਕੇ ਚ ਸ਼ਾਦੀ ਹੋਈ ਆ ਤੇ ਫਿਰ ਸਮਝ ਲਓ ਕਿ ਪਿੰਡ ਦਾ ਪਟਵਾਰੀ ਆ, ਜਵਾਈ ਹੈ ਜਿਹੜਾ, ਉਹਦੀ ਪਾਵਰ ਵੀ ਪਿੰਡ ਚ ਪਟਵਾਰੀ ਦੀ ਤਰ੍ਹਾਂ ਬਹੁਤ ਵੱਡੀ ਹੁੰਦੀ ਹੈ ਜੀ। ਇਸ ਬੰਦੇ ਨੇ ਬਹੁਤ ਛੋਟੇ ਜਿਹੇ ਅਹੁਦੇ ਤੋਂ ਸਫ਼ਰ ਸ਼ੁਰੂ ਕੀਤਾ ਸੀ। ਹਾਲਾਂਕਿ ਜਿਹੜਾ ਇਹਨੇ ਪੜ੍ਹਾਈ ਵਾਲਾ ਸਰਟੀਫਿਕੇਟ ਦਿੱਤਾ ਉਹਦੀ ਜਨਮ ਮਿਤੀ ਨੂੰ ਲੈ ਕੇ ਵੀ ਵਿਵਾਦ ਆ। 8ਵੀਂ ਚ ਕੋਈ ਹੋ ਰਿਹਾ ਤੇ 10ਵੀਂ ਚ ਇਹਦੀ ਜਿਹੜੀ ਡੇਟ ਆਫ ਬਰਥ ਉਹ ਹੋ ਰਿਹਾ, ਉਹ ਵੀ ਇੱਕ ਰੌਲਾ। ਉਸ ਤੋਂ ਬਾਅਦ ਜੇਈ ਦੇ ਅਹੁਦੇ ਤੇ ਇਹ ਚੜਿਆ। ਪਹਿਲਾਂ ਤੇ ਮੇਰੇ ਖਿਆਲ ਦੇ ਨਾਲ ਉਹ ਤੋਂ ਵੀ ਛੋਟਾ ਸੀਗਾ। ਉਸ ਤੋਂ ਬਾਅਦ ਤੇ ਫਿਰ ਇੰਨੀਆਂ ਪੌੜੀਆਂ ਛੇਤੀ ਚੜਿਆ ਕਿ ਬਹੁਤ ਵੱਡੇ ਗਮਾਡਾ ਵਰਗੇ ਜਿਹੜੇ ਕਿ ਮੁਹਾਲੀ ਦੇ ਵਿੱਚ ਕੰਮ ਕਰਾਉਂਦੇ ਆ ਸਾਰਾ, ਗਮਾਡਾ ਵਰਗੇ ਜਿਹੜੇ ਇਸ ਤਰ੍ਹਾਂ ਦੇ ਸੰਸਥਾਨ ਸੀਗੇ ਉਹਨਾਂ ਦਾ ਮੁਖੀ ਬਣ ਬੈਠਾ। ਇੱਕ ਅੱਧੇ ਦਾ ਨਹੀਂ, 6-7 ਦਾ। ਔਰ ਇਹ ਸਾਰੀ ਮਿਹਰਬਾਨੀ ਸੀਗੀ ਸੁਖਬੀਰ ਸਿੰਘ ਬਾਦਲ ਦੀ ਜੀ। ਪਰ ਉਸ ਤੋਂ ਬਾਅਦ ਇਹਦਾ ਦੂਸਰਾ ਰੂਪ ਵੇਖਣ ਨੂੰ ਮਿਲਿਆ। ਜਿਸ ਤਰੀਕੇ ਨਾਲ ਇਹਨੇ ਕੰਮ ਕੀਤਾ ਇਹ ਏਡਾ ਮਸ਼ਹੂਰ ਸੀਗਾ। ਜਦੋਂ ਇਹਦਾ ਨਾਮ ਸ਼ੁਰੂ ਆ ਜਾਂਦਾ ਸੀਗਾ ਕਿ ਭਲਵਾਨ, ਤਾਂ ਜਿਹੜੇ ਠੇਕੇਦਾਰ ਹੇਠਾਂ ਬੈਠੇ ਹੁੰਦੇ ਸੀ ਉਹ ਸਾਈਡ ਤੇ ਆਪ ਹੀ ਇਹਦਾ ਹਿੱਸਾ ਪੱਤੀ ਕੱਢ ਕੇ ਰੱਖ ਦਿੰਦੇ ਸੀ ਕਿ ਭਲਵਾਨ ਨੂੰ ਕੁਛ ਨਾ ਕੁਛ ਖੁਰਾਕ ਦੇਣੀ ਪੈਣੀ ਆ ਕਿਉਂਕਿ ਭਲਵਾਨ ਦੀ ਖੁਰਾਕ ਚੁੱਕੀ ਹੈ। ਬੜਾ ਮਸ਼ਹੂਰ ਸੀ ਇਹ ਬੰਦਾ। ਠੇਕੇਦਾਰਾਂ ਤੋਂ, ਵੱਡੀਆਂ ਕੰਪਨੀਆਂ ਦੇ ਠੇਕੇਦਾਰਾਂ ਤੋਂ ਵੀ ਇਹ ਲੈ ਜਾਂਦਾ ਸੀਗਾ ਮਾਲ ਪੱਤਾ। ਹੁਣ ਵਿਜੀਲੈਂਸ ਨੇ ਇਹਨੂੰ ਫੜਿਆ ਹੋਇਆ, ਕਈ ਕੇਸ ਇਹਦੇ ਤੇ ਪਾਏ ਗਏ ਆ। ਹੁਣ ਇੱਕ ਕੇਸ ਇਹਦੇ ਤੇ ਨਵਾਂ ਦਰਜ ਕਰ ਦਿੱਤਾ ਗਿਆ। ਵਿਜੀਲੈਂਸ ਨੇ ਕਿਹਾ ਕਿ ਜਿਹੜੀ ਇਹਦੀ ਆਮਦਨ ਸੀਗੀ ਖਾਸ ਤੌਰ ਤੇ 2005 ਤੋਂ ਲੈ ਕੇ 2017 ਦੇ ਇਹਨਾਂ 12 ਸਾਲਾਂ ਦੇ ਦਰਮਿਆਨ ਜਿਹੜੀ ਇਹਦੀ ਕੁੱਲ ਆਮਦਨ ਸੀਗੀ, ਆਮਦਨ ਦੇ ਨਾਲੋਂ ਇਸ ਬੰਦੇ ਨੇ 24 ਕਰੋੜ 43 ਲੱਖ ਰੁਪਏ ਦੀ ਪ੍ਰਾਪਰਟੀ ਵੱਧ ਬਣਾਈ ਹੈ। ਮਤਲਬ ਇਹ ਆ ਕਿ ਕੁੱਲ ਇਹਦੀ ਆਮਦਨ ਇਹਨਾਂ 12 ਸਾਲਾਂ ਦੇ ਵਿੱਚ ਜਿਹੜੀ ਜਾਇਜ਼ ਵੈਲਿਡ ਆਮਦਨ ਉਹ ਸੀਗੀ 5 ਕਰੋੜ 24 ਲੱਖ ਦੀ। ਪਰ ਜਿਹੜੀ ਇਹਨੇ ਪ੍ਰਾਪਰਟੀ ਬਣਾਈ ਹੈ ਇਹਨਾਂ ਸਮਿਆਂ ਦੇ ਦੌਰਾਨ ਉਹ ਬਣਾਈ ਆ 29 ਕਰੋੜ 67 ਲੱਖ ਰੁਪਏ ਦੀ। ਇਹਦਾ ਮਤਲਬ ਆ ਕਿ ਜਿਹੜੀ ਇਹਦੀ ਆਮਦਨ ਸੀ ਇਹਨੇ ਉਸ ਆਮਦਨ ਤੋਂ ਕਈ 100 ਗੁਣਾ ਜ਼ਿਆਦਾ ਜਿਹੜੀ ਪ੍ਰਾਪਰਟੀ ਬਣਾਈ ਹੋਈ ਸੀਗੀ। ਹੁਣ ਇਹਦੇ ਤੇ ਹੋਰ ਵੀ ਕਈ ਦੋਸ਼ ਲੱਗਦੇ ਆ ਕਿ ਕਿਸ ਤਰੀਕੇ ਨਾਲ ਇਹਨੇ ਫਰਜ਼ੀ ਕੰਪਨੀਆਂ ਬਣਾਈਆਂ, ਘਰ ਦੀਆਂ ਕੰਪਨੀਆਂ ਬਣਾਈਆਂ, ਉਹਨਾਂ ਕੰਪਨੀਆਂ ਦੇ ਵਿੱਚ ਆਪਣੀਆਂ ਹੀ
ਘਰ ਦੇ ਜਿਹੜੀਆਂ ਬੁੜੀਆਂ ਸੀਗੀਆਂ, ਜਨਾਨੀਆਂ ਸੀ, ਉਹਨਾਂ ਨੂੰ ਮਾਲਕ ਬਣਾਇਆ। ਫਿਰ ਉਹ ਕੰਪਨੀਆਂ ਤੋਂ ਠੇਕੇ ਲੈ, ਪਤਾ ਨਹੀਂ ਕੀ ਕੀ ਕਰਦਾ ਰਿਹਾ। ਬਹੁਤ ਲੰਮੀਆਂ ਚੌੜੀਆਂ ਦੀਆਂ ਕਹਾਣੀਆਂ, ਕਈ ਕਿਸਮ ਦੀਆਂ ਇਹਦੀਆਂ ਉਲਝਣਾਂ। ਹੁਣ ਵਿਜੀਲੈਂਸ ਨੇ ਜਿਸ ਤਰੀਕੇ ਨਾਲ ਇਹਦੀ ਟਿਵਰੀ ਟੈਟ ਕੀਤੀ ਆ, ਇਹ ਤੋਂ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਭਲਵਾਨ ਦਾ ਉਹ ਖੁੱਲੇ ਮੈਦਾਨ 'ਚ ਨਹੀਂ ਬਲਕਿ ਜੇਲ੍ਹ ਦੇ ਮੈਦਾਨ 'ਚ ਹੀ ਗੁਜ਼ਰੇਗਾ। ਦੂਜੀ ਚੀਜ਼ ਜਿਹੜੀ ਵਿਜੀਲੈਂਸ ਦੇ ਮਾਮਲਿਆਂ 'ਚ ਵੇਖਣ ਨੂੰ ਮਿਲਦੀ ਪਈ ਆ ਕਿ ਜਿਸ ਤਰੀਕੇ ਨਾਲ ਵਿਜੀਲੈਂਸ ਇਸ ਤਰ੍ਹਾਂ ਦੇ ਕੇਸ ਦਰਜ ਕਰਦੀ ਆ, ਚਾਹੇ ਉਹ ਨੇਤਾ ਹੋਣ, ਚਾਹੇ ਇਸ ਤਰ੍ਹਾਂ ਦੇ ਭਲਵਾਨ ਸ਼ਲਵਾਨ ਵਰਗੇ ਬੰਦੇ ਹੋਣ, ਵਿਜੀਲੈਂਸ ਜਿਸ ਤੇਜ਼ੀ ਨਾਲ ਔਰ ਜਿਸ ਠੋਸ ਪ੍ਰਮਾਣਤਾ ਦੇ ਨਾਲ ਕੇਸ ਦਰਜ ਕਰਦੀ ਹੈ, ਪਰ ਜਦੋਂ ਸਰਕਾਰ ਬਦਲਦੀ ਹੈ ਉਦੋਂ ਪਤਾ ਨਹੀਂ ਇਹਨਾਂ ਦੇ ਕੇਸਾਂ ਨੂੰ ਕੀ ਹੁੰਦਾ। ਆ ਕੈਪਟਨ ਅਮਰਿੰਦਰ ਸਿੰਘ ਆ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਠੋਕ ਕੇ ਮੁਕੱਦਮਾ ਬਣਾਇਆ ਸੀ ਇਹਨਾਂ ਨੇ, ਚਾਰਜ ਸ਼ੀਟ ਵੀ ਫਾਈਲ ਕਰ ਦਿੱਤੀ ਸੀਗੀ ਕਿ ਹਾਂਜੀ ਕੇਸ ਚੱਲਣ ਜੋਗੇ ਸਾਡੇ ਕੋਲ ਲੋੜੀਂਦੀ ਮਾਤਰਾ 'ਚ ਸਬੂਤ ਹੈਗੇ ਆ। ਪਰ ਹੁਣ ਆਪ ਹੀ ਕਹਿੰਦੇ ਜੀ ਸਾਡੇ ਕੋਲ ਤੇ ਸਬੂਤ ਹੀ ਕੋਈ ਹੈ ਨਹੀਂ, ਤੁਸੀਂ ਇਹਨੂੰ ਕਲੀਨ ਚਿੱਟ ਦੇ ਕੇ ਤੇ ਘਰ ਨੂੰ ਤੋਰੋ ਜੀ। ਹੁਣ ਵੀਰ ਦਵਿੰਦਰ ਤਾਂ ਹੀ ਪਾਰਟੀ ਬਣਨ ਨੂੰ ਫਿਰਦਾ ਨਾ ਅਦਾਲਤ ਦੇ ਵਿੱਚ। ਉਹ ਕਹਿੰਦਾ ਜੀ ਕਿਉਂ ਨਹੀਂ ਹੈਗੇ ਸਬੂਤ। ਇਹਨਾਂ ਦੀ ਜਿਹੜੀ ਚਾਰਜ ਸ਼ੀਟ ਜੀ ਉਹਦੇ ਵਿੱਚ ਤੇ ਆਪ ਹੀ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਕੋਲ ਲੋੜੀਂਦੀ ਮਾਤਰਾ 'ਚ ਸਬੂਤ ਹੈਗੇ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੇਸ 'ਚ ਵੀ ਵਿਜੀਲੈਂਸ ਨੇ ਇਹੋ ਕੁਛ ਕੀਤਾ ਸੀਗਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਾਦਲ ਪਿੰਡ ਸਥਿਤ ਘਰ ਦੇ ਵਿੱਚ ਇਹਨਾਂ ਨੇ ਜਾ ਕੇ ਕੌਲੀਆਂ ਚਮਚੇ ਤੱਕ ਗਿਣ ਲਏ ਸੀਗੇ। ਫਿਰ ਕੇਸ ਚਲਾਇਆ ਗਿਆ, ਚਾਰਜ ਸ਼ੀਟ ਫਾਈਲ ਵੀ ਕਰ ਦਿੱਤੀ ਗਈ। ਬਾਅਦ ਦੇ ਵਿੱਚ ਕੀ ਹੋਇਆ ਤੁਹਾਨੂੰ ਪਤਾ ਹੀ ਹੈ, ਸਰਕਾਰ ਬਦਲੀ, ਵਿਜੀਲੈਂਸ ਦੇ ਤੇਵਰ ਵੀ ਬਦਲ ਗਏ, ਕਹਿੰਦੇ ਜੀ ਕੱਖ ਨਹੀਂ ਹੈਗਾ ਇਸ ਕੇਸ ਦੇ ਵਿੱਚ, ਉਹ ਕੇਸ ਹੋ ਗਿਆ। ਇਹ ਵਿਜੀਲੈਂਸ ਜਿਹੜੀ ਆ ਜਿਸ ਤਰੀਕੇ ਨਾਲ ਕੰਮ ਕਰਦੀ ਹੈ ਉਦੋਂ ਉਮੀਦਾਂ ਬਹੁਤ ਸਾਰੀਆਂ ਜਗਾ ਦਿੰਦੀ ਹੈ, ਤੇ ਜਦੋਂ ਉਮੀਦਾਂ ਜਾਗ ਕੇ ਜਵਾਨ ਹੋ ਜਾਂਦੀਆਂ ਫਿਰ ਸਰਕਾਰਾਂ ਬਦਲਦੀਆਂ, ਜਦੋਂ ਸੂਰਜ ਦੂਸਰੇ ਪਾਸਿਓਂ ਚੜ੍ਹਦੇ ਆ ਫਿਰ ਇਹ ਆਪ ਹੀ ਉਹਨਾਂ ਉਮੀਦਾਂ ਨੂੰ ਹੱਥੀਂ ਕਤਲ ਕਰ ਦਿੰਦੀ ਹੈ। ਵਿਜੀਲੈਂਸ ਨੂੰ ਆਪਣਾ ਵਕਾਰ ਹੈ ਜਿਹੜਾ ਉਹ ਥੋੜਾ ਜਿਹਾ ਸੁਧਾਰਨ ਦੀ ਲੋੜ ਆ। ਜਿਹੜਾ ਕੇਸ ਜਾਇਜ਼ ਆ ਉਹ ਕੇਸ ਠੋਸ ਸਬੂਤਾਂ ਦੇ ਆਧਾਰ ਤੇ ਬਣਨਾ ਚਾਹੀਦਾ। ਜਿਹੜਾ ਕੇਸ ਨਹੀਂ ਬਣਦਾ ਉਹਨੂੰ ਰਾਜਨੀਤੀ ਧੱਕੇ ਨਾਲ ਬਣਾਉਣਾ ਨਹੀਂ ਚਾਹੀਦਾ, ਕਿਉਂਕਿ ਇਹਦੇ 'ਚ ਵਿਜੀਲੈਂਸ ਦੇ ਵਕਾਰ ਦਾ ਆਪਣਾ ਹੀ ਨੁਕਸਾਨ ਆ। ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਅਕਾਲੀ ਆਗੂ ਦੇ ਫਰਾਰ ਕਾਤਲ ਨੇ ਇੱਕ ਵਾਰੀ ਫੇਰ ਕੰਬਾਇਆ ਆਪ ਦਾ ਪਿੰਡ। ਦੇਖੋ ਪਿਛਲੇ ਦਿਨੀ ਮੁਬਾਰਕਪੁਰ ਚੁੰਗਾ ਪਿੰਡ ਦਾ ਜਿਹੜਾ ਹਰਕੀਰਤ ਸਿੰਘ ਸੀਗਾ, ਨਾਲੇ ਕਿ ਉਹ ਅਕਾਲੀ ਆਗੂ ਸੀ ਨਾਲੇ ਟੀਚਰਾਂ ਦਾ ਆਗੂ ਸੀਗਾ, ਉਹਦਾ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਯਾਦ ਹੋਣਾ ਇੱਕੋ ਦਿਨ ਹੀ ਕਤਲ ਹੋਏ ਸੀਗੇ, ਮੇਰੇ ਖਿਆਲ ਦੇ ਨਾਲ 2-3 ਕਤਲ ਹੋ ਗਏ ਸੀ ਉਸ ਦਿਨ। ਤਾਂ ਉਹ ਜਿਹੜਾ ਮਾਸਟਰ ਮਾਰਿਆ ਗਿਆ ਸੀਗਾ ਉਹਦਾ ਜਿਹੜਾ ਕਾਤਲ ਹੈ ਹਰਪ੍ਰੀਤ ਸਿੰਘ, ਉਹ ਹਾਲੇ ਵੀ ਫਰਾਰ ਹੈ। ਵੈਸੇ ਇਹਨਾਂ ਦੋਨਾਂ ਪਰਿਵਾਰਾਂ ਦੀ ਟਸਲਬਾਜ਼ੀ ਹੈ ਜਿਹੜੀ ਪੁਰਾਣੀ ਚੱਲਦੀ ਆਉਂਦੀ, ਸਰਪੰਚੀ ਤੋਂ ਝਗੜਾ ਚੱਲਿਆ ਸੀਗਾ। ਉਸ ਝਗੜੇ ਦੇ ਵਿੱਚ ਪਹਿਲਾਂ ਲੱਤ ਤੋੜੀ ਗਈ, ਇਹ ਬੰਦੇ ਅੰਦਰ ਗਏ ਚਲੇ, ਫਿਰ ਇਹ ਆਪਣੀ ਸਜ਼ਾ ਕੱਟ ਕੇ ਆ ਗਏ ਤੇ ਇਹਨਾਂ ਨੇ ਆ ਕੇ ਫਿਰ ਉਸ ਬੰਦੇ ਨੂੰ ਹਰਕੀਰਤ ਸਿੰਘ ਨੂੰ ਮਾਰ ਦਿੱਤਾ। ਹਾਲੇ ਤੱਕ ਇਹ ਬੰਦਾ ਫੜਿਆ ਨਹੀਂ ਗਿਆ, ਜਦ ਕਿ ਇਹ ਘਟਨਾ ਹੈਗੀ ਆ 30 ਅਕਤੂਬਰ ਦੀ। 30 ਅਕਤੂਬਰ ਤੋਂ ਲਾ ਲਓ ਅੱਜ 10 ਦਿਨ ਬਣ ਗਏ ਆ, ਹਾਲੇ ਤੱਕ ਉਹ ਬੰਦਾ ਫੜਿਆ ਨਹੀਂ ਗਿਆ। ਇਸੇ ਫਰਾਰੀ ਦੇ ਦਰਮਿਆਨ ਉਹਨੇ ਆਪਣੀ ਲਾਗ ਡਾਟ ਵਾਲੇ ਇੱਕ ਹੋਰ ਬੰਦੇ ਤੇ ਅੱਜ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਉਹ ਬੰਦਾ ਤੇ ਬਚ ਗਿਆ, ਚਲੋ ਉਹਦੀ ਵਧੀ ਕਹਿ ਲਓ। ਔਰ ਇਹ ਦੱਸਿਆ ਜਾਂਦਾ ਕਿ ਜਿਹੜੇ ਬੰਦੇ ਨਾਲ ਲਾਗ ਡਾਟ ਸੀ ਇਹਦੀ, ਜਿਹਦੇ ਤੇ ਅੱਜ ਫਾਇਰਿੰਗ ਕੀਤੀ, ਉਹਦੇ ਨਾਲ ਝਗੜਾ ਸਿਰਫ ਰੂੜੀ ਦਾ ਸੀਗਾ, ਰੂੜੀ ਸੁੱਟਣ ਤੋਂ। ਪਰ ਇਸ ਬੰਦੇ ਤੇ ਆ ਕੇ ਇਹਨੇ ਤਾਬੜਤੋੜ ਫਾਇਰਿੰਗ ਕੀਤੀ। ਸਾਰਾ ਪਿੰਡ ਅੱਜ ਫੇਰ ਕੰਬ ਗਿਆ ਕਿ ਆਖਿਰ ਇਹ ਚੱਲਦਾ ਕੀ ਪਿਆ। ਹੁਣ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਇੱਕ ਬੰਦਾ ਚਿੱਟੇ ਦਿਨ ਕਤਲ ਕਰਕੇ ਉਸ ਤੋਂ ਬਾਅਦ ਉਸਦੇ ਹੱਥ ਨਹੀਂ ਆਉਂਦਾ ਤੇ ਆ ਕੇ ਫਿਰ ਆਪਣੇ ਪਿੰਡ ਤੇ ਲਾਗ ਡਾਟ ਵਾਲੇ ਬੰਦੇ ਤੇ ਹਮਲਾ ਕਰ ਦਿੰਦਾ। ਤੇ ਕਮਾਲ ਦੀ ਗੱਲ ਆ ਕਿ ਹਮਲਾ ਕਰਕੇ ਫਿਰ ਨਿਕਲ ਜਾਂਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਕੀ ਬਣਦਾ ਪਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ। ਹੁਣ ਤੇ ਉਹਨੇ ਵੱਡੇ ਵੱਡੇ ਕਤਲ ਸੀਗੇ ਜਿਹੜੇ ਹਾਈ ਪ੍ਰੋਫਾਈਲ, ਉਹ ਵੀ ਮਾਮਲੇ ਸੁਲਝਾ ਲਏ। ਪੁਲਿਸ ਸੁੱਖ ਨਾਲ ਵਿਹਲੀ ਹੋ ਗਈ ਆ। ਵਿਹਲੀ ਹੋਈ ਪੁਲਿਸ ਨੂੰ ਇੱਧਰ ਜਿਹੜਾ ਆਮ ਨਾਗਰਿਕ ਹੈ ਉਹਦੀ ਸੁਰੱਖਿਆ ਵੱਲ ਵੀ ਧਿਆਨ ਦਿਵਾਉਣਾ ਚਾਹੀਦਾ। ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਬਹੁਤ ਗਿਣਤੀਆਂ ਹੋ ਗਈਆਂ ਹੁਣ ਤੇ ਤੁਸੀਂ ਸਾਰੇ ਖੁਲਾਸੇ ਕਰ ਦਿੱਤੇ ਕਿ ISI ਤੁਹਾਡੀ ਦੁਸ਼ਮਣ ਬਣੀ ਬੈਠੀ ਹੈ। ਚਲੋ ਸਭ ਕੁਛ ਹੋ ਗਿਆ। ਹੁਣ ਆਹ ਜਿਹੜੇ ਲੋਕ ਆ ਛੋਟੇ ਛੋਟੇ ਪਿੰਡਾਂ 'ਚ ਝਗੜਿਆਂ ਨਾਲ ਜਿਹੜੀਆਂ ਇਹ ਵਿਗਾੜਾਂ ਪਈਆਂ ਹੋਈਆਂ, ਇਹਨਾਂ ਤੋਂ ਵਿਗੜ ਕੇ ਜਿਹੜੇ ਲੋਕ ਹਥਿਆਰ ਚੁੱਕ ਕੇ ਇੱਕ ਦੂਜੇ ਨੂੰ ਮਾਰਦੇ ਫਿਰਦੇ ਪਏ ਆ, ਇਹਨਾਂ ਵਾਲੇ ਪਾਸੇ ਵੀ ਸੋਚੋ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਾਈ ਪ੍ਰੋਫਾਈਲ ਮਾਮਲਿਆਂ 'ਚ ਉਲਝੇ ਰਹੋ। ਜਿਹੜੇ ਆਮ ਲੋਕ ਨੇ
ਆਮ ਲੋਕਾਂ ਵੱਲ ਵੀ ਧਿਆਨ ਦਿਓ। ਤੁਹਾਨੂੰ ਚੁਣਿਆ ਆਮ ਲੋਕਾਂ ਨੇ ਵੀ ਹੈ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM